ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 12 ਅਗਸਤ ਦਿਨ ਸ਼ੁੱਕਰਵਾਰ ਅਤੇ ਸਾਡੇ ਨਾਲ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ ਅਤੇ ਤੁਹਾਡਾ ਰੈਕਡ ਕਲੀਨ ਆ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਤਾਂ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਸਕਦੇ ਨੇ। ਇਸ ਦੇ ਨਾਲ ਇਹ ਕਾਰਾਂ ਦੀ ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਪੂਰੇ ਅਮਰੀਕਾ ਭਰ ਦੇ ਵਿੱਚ ਕਰਦੇ ਨੇ। ਜੇਕਰ ਤੁਸੀਂ ਵੀ ਇਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਦੇ ਖੇਡ ਮੰਤਰੀ ਨੇ ਦੇਸ਼ ਦੀ ਕਰਵਾਈ ਰੱਜ ਕੇ ਬੇਇੱਜ਼ਤੀ ਰੀਓ ਓਲੰਪਿਕਸ 'ਚ। ਇਹ ਸਾਨੂੰ ਮੈਡਲ ਦੀ ਉਡੀਕ ਸੀ ਪਰ ਮੈਡਲ ਤੇ ਨਹੀਂ ਆਇਆ। ਇਹ ਖੇ ਖਰਾਬੇ ਦੀ ਖਬਰ ਜ਼ਰੂਰ ਆ ਗਈ ਕਿ ਉੱਥੇ ਤੁਹਾਡੇ ਖੇਡ ਮੰਤਰੀ ਨੇ ਚੰਨ ਚਾੜਿਆ। ਅਸਲ ਦੇ ਵਿੱਚ ਸਾਡੇ ਇੱਥੇ ਰਵਾਇਤ ਹੈ ਜੀ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਹੁੰਦਾ, ਵੱਡਾ ਆਯੋਜਨ ਹੁੰਦਾ, ਤੇ ਇੱਥੇ ਜਿਹੜੇ ਇਹ ਸੰਘਾਂ ਦੇ ਪ੍ਰਧਾਨ ਆ, ਖੇਡ ਐਸੋਸੀਏਸ਼ਨਾਂ ਦੇ ਅਹੁਦੇਦਾਰ ਆ ਜਾਂ ਖੇਡ ਮੰਤਰਾਲੇ ਦੇ ਨੰਬਰਦਾਰ ਆ, ਇਹ ਨਾਲ ਆਪਦੇ ਰਿਸ਼ਤੇਦਾਰਾਂ ਨੂੰ ਘੰਟੀ ਮਾਰ ਦਿੰਦੇ ਕਿ ਆਜੋ ਜਿਹੜਾ ਵਿਹਲਾ ਹੈਗਾ ਆਜੋ ਘੁੰਮ ਘੁਮਾ ਆਈਏ। ਇਹ ਜਗ੍ਹਾ ਬੰਨ ਕੇ ਨਾਲ ਲੈ ਜਾਂਦੇ ਆ। ਸਾਨੀਆ ਮਿਰਜ਼ਾ ਸੀਗੀ ਜਿਹੜੀ ਖਿਡਾਰਨ, ਉਹ ਕਈ ਸਾਲ ਆਪਦੀ ਮਾਂ ਨੂੰ ਮੈਨੇਜਰ ਬਣਾ ਕੇ ਨਾਲ ਘੁੰਮਦੀ ਰਹੀ। ਇਸ ਤਰ੍ਹਾਂ ਦੇ ਬੜੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਤੇ ਇਹ ਨਵਾਂ ਬਣਿਆ, ਇਹਨੂੰ ਸਜਰਾ ਲੱਗਿਆ ਟੈਗ ਮੰਤਰੀ ਦਾ। ਵਿਜੇ ਗੋਇਲ ਨੂੰ ਖੇਡ ਮੰਤਰਾਲਾ ਮਿਲਿਆ ਤੇ ਇਹ ਵੀ ਜਾ ਚੁੱਕਾ ਉੱਥੇ ਰਿਓ ਦੇ ਵਿੱਚ। ਇਹਦੇ ਨਾਲ 5-7 ਅਹਿਲਕਾਰ ਆ, ਕਿਸੇ ਨੂੰ ਇਹਦੇ ਪਿੰਨ ਫੜਾਇਆ, ਕਿਸੇ ਨੂੰ ਡੈਰੀ ਫੜਾਈ ਆ, ਕਿਸੇ ਨੂੰ ਕੈਮਰਾ ਫੜਾਇਆ। ਉਹ ਜਿਹੜਾ ਹਾਰਿਆ ਵੀ ਖਿਡਾਰੀ ਹੁੰਦਾ ਉਹਦੇ ਨਾਲ ਵੀ ਜਾ ਕੇ ਲੈ ਲੈਂਦਾ ਫੋਟੋ ਤੇ ਟਵਿੱਟਰ ਤੇ ਪਾ ਦਿੰਦਾ। ਇਹਨੂੰ ਅੱਡ ਜਾ ਚੜਿਆ, ਕੋਈ ਤਗਮਾ ਤੇ ਉਹ ਨਹੀਂ ਡਿਆ, ਇਹਦੀਆਂ ਫੋਟੋਆਂ ਧੜਾ ਹੀ ਜਾਂਦੀਆਂ ਉੱਥੋਂ। ਹੁਣ ਉਹਨਾਂ ਨੇ ਖੇਡ ਆਯੋਜਕਾਂ ਨੇ ਇਹਦੇ ਲੱਛਣ ਵੇਖ ਕੇ ਪੱਤਰ ਲਿਖਿਆ, ਬਿਜਲਈ ਚਿੱਠੀ ਲਿਖੀ ਜਾਂ ਮੇਲ ਕੀਤਾ ਵਾ ਕਿ ਭਾਈ ਆਪਦਾ ਮੰਤਰੀ ਹੈ ਜਿਹੜਾ, ਇਹਦਾ ਗੇਅਰ ਪਾਓ, ਇਹਦਾ ਨਿਊਟਰਲ ਹੋਇਆ ਫਿਰਦਾ, ਜਿੱਥੇ ਦਾ ਜੀਅ ਕਰਦਾ ਜਾ ਕੇ 5-7 ਲੈ ਕੇ ਉੱਥੇ ਜਾ ਵੜਦਾ। ਇਹਨੇ ਤੇ ਓਲੰਪਿਕ ਖੇਡ ਪਿੰਡ ਨੂੰ ਬਣਾਇਆ ਚਾਰੇ ਚੱਕ ਜਗੀਰ, ਜਿੱਧਰ ਨੂੰ ਜੀਅ ਕਰਦਾ ਉੱਧਰ ਨੂੰ ਲੈ ਕੇ ਆਪਦੀ ਧਾੜ ਵੜ ਜਾਂਦਾ। ਇਸ ਤਰ੍ਹਾਂ ਨਹੀਂ ਕੰਮ ਚੱਲਣਾ। ਅਸੀਂ ਜੇ ਇਹਨੂੰ ਰੋਕਦੇ ਹਾਂ ਤੇ ਅੱਗੋਂ ਇਹਦੀ ਜਿਹੜੀ ਉਹ ਨੰਬਰਦਾਰਾਂ ਦੀ ਫੌਜ ਹੈ, ਅਹਿਲਕਾਰਾਂ ਦੀ ਫੌਜ ਹੈ, ਉਹ ਸਾਨੂੰ ਪੈਂਦੀ ਹੈ ਕੁੱਦ ਕੇ ਇਹਨੂੰ ਰੋਕੋ। ਇਸ ਤਰ੍ਹਾਂ ਨੇਮ ਕਹਦੇ ਅਸੀਂ ਨਹੀਂ ਟੁੱਟਦੇ ਜਰਨੇ, ਇਹਨੂੰ ਸਮਝਾਓ, ਨਹੀਂ ਤੇ ਅਸੀਂ ਇਹਦਾ ਜਿਹੜਾ ਪਾਸ ਆ ਉਹ ਖਾਰਜ ਕਰਕੇ ਇਹਨੂੰ ਵਾਪਸ ਭੇਜ ਦਿਆਂਗੇ, ਜਿਸ ਤੇ ਪਾਬੰਦੀ ਲਾ ਦਿਆਂਗੇ। ਜਿਵੇਂ ਇਹ ਖਬਰ ਆਈ ਪੂਰੇ ਮੁਲਕ ਦੇ ਮੀਡੀਆ ਦੇ ਵਿੱਚ, ਇਹ ਖਬਰ ਜਿਹੜੀ ਸੀਗੀ ਉਹ ਪ੍ਰਸਾਰਿਤ ਕੀਤੀ ਪੂਰੇ ਵਿਸ਼ਵ ਦੇ ਵਿੱਚ। ਇਸ ਖਬਰ ਦਾ ਜਿਹੜਾ ਅਸਰ ਗਿਆ ਕਿ ਫਲਾਣੇ ਦੇਸ਼ ਦਾ ਜਿਹੜਾ ਖੇਡ ਮੰਤਰੀ ਹੈ ਉਹਨੂੰ ਇੰਨੀ ਵੀ ਅਕਲ ਨਹੀਂ ਹੈਗੀ ਕਿ ਕਿੱਥੇ ਉਹਨੇ ਜਾਣਾ, ਕਿੱਥੇ ਨਹੀਂ ਜਾਣਾ। ਹੁਣ ਇਹ ਸਫਾਈਆਂ ਦਿੰਦਾ ਫਿਰਦਾ, ਨਹੀਂ ਜੀ ਮੇਰੇ ਸਟਾਫ ਦੀ ਗਲਤੀ ਹੈ, ਕੋਈ ਗੱਲ ਨਹੀਂ, ਕਰ ਲਾਂਗੇ। ਅਸਲ ਦੇ ਵਿੱਚ ਕੀ ਹੈ ਜੀ ਕਿ ਜਿੱਥੇ ਖੇਡ ਹੁੰਦੇ ਆ, ਖੇਡ ਮੁਕਾਬਲੇ ਹੁੰਦੇ ਆ, ਉਹਨਾਂ ਦੇ ਵਿੱਚ ਜਾਣ ਲਈ, ਗਰਾਊਂਡ ਦੇ ਵਿੱਚ ਜਾਣ ਲਈ ਮੈਚ ਖਤਮ ਹੋਣ ਤੋਂ ਬਾਅਦ ਵੀ ਇੱਕ ਪਾਸ ਬਣਦਾ। ਇਹ ਕਿਤੇ ਵੀ ਨਹੀਂ ਇਹਨੇ ਪਾਸ ਬਣਾਇਆ, ਸਿੱਧਾ ਤੇ ਸਿੱਧਾ ਪਾਸ ਹੀ ਹੋ ਜਾਂਦਾ, ਬਾਈਪਾਸ ਹੀ ਹੋ ਜਾਂਦਾ। ਇਸ ਕਰਕੇ ਉਹਨਾਂ ਨੂੰ ਅੰਤ 'ਚ ਇਹ ਕੁਛ ਕਰਨਾ ਪਿਆ। ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਸ਼ਰਮਨਾਕ ਹੋਇਆ ਜੋ ਵੀ ਹੋਇਆ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਸਾਡੀ ਫਜ਼ੀਅਤ ਹੋਈ ਹੈ। ਇਹ ਇਸੇ ਕਰਕੇ ਸਾਡੀਆਂ ਖੇਡਾਂ ਦਾ ਬੇੜਾ ਗਰਕ ਆ ਕਿ ਉੱਥੇ ਇਹਨਾਂ ਨੇ ਜਾ ਕੇ ਸਿੱਖਣਾ ਸੀ, ਦੂਜੇ ਲੋਕਾਂ ਨੂੰ ਵੇਖਣਾ ਸੀ, ਦੂਜੇ ਖਿਡਾਰੀਆਂ ਨੂੰ ਵੇਖਣਾ ਸੀ ਕਿ ਸਾਡੀਆਂ ਤਿਆਰੀਆਂ ਤੇ ਉਹਨਾਂ ਦੀਆਂ ਤਿਆਰੀਆਂ 'ਚ ਕੀ ਫਰਕ ਆ। ਪਰ ਇਹ ਉੱਥੇ ਰੰਗ ਤਮਾਸ਼ੇ ਵਹਿੰਦੇ ਫਿਰਦੇ ਆ। ਜੀ ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਅਰਵਿੰਦ ਕੇਜਰੀਵਾਲ ਆਇਆ ਪੰਜਾਬ ਦੇ ਮੋਰਚੇ ਤੇ, ਸੰਭਾਲੇਗਾ ਖੁਦ ਕਮਾਨ। ਕੇਜਰੀਵਾਲ ਕਾਹਦਾ ਆ ਗਿਆ ਜੀ, ਬਵਾਲ ਆ ਗਿਆ ਕਿ ਇਹ ਅਰਵਿੰਦ ਕੇਜਰੀਵਾਲ ਨੇ ਦੂਜਿਆਂ ਲਈ ਬਵਾਲ ਆ, ਦੂਜਿਆਂ ਲਈ ਤੇ ਭੁਚਾਲ ਵੀ ਕਹਿ ਸਕਦੇ ਹਾਂ, ਕਿਉਂਕਿ ਜਿਹੜੇ ਇਹਨਾਂ ਦੇ ਵਿਰੋਧੀ ਆ ਖੇਮੇ, ਜਿਹੜੇ ਦੋਵੇਂ ਕਾਂਗਰਸ ਤੇ ਅਕਾਲੀ, ਉਹ ਇਸ ਗੱਲ ਤੋਂ ਚਿੰਤਤ ਜ਼ਰੂਰ ਹੋਣਗੇ। ਭਾਵੇਂ ਉੱਤੋਂ ਤੋਂ ਆਖੀ ਜਾਣੇ ਦਾ ਕੋਈ ਫਰਕ ਨਹੀਂ ਆ ਜਾਵੇ, ਪਰ ਇਹਦੇ ਨਾਲ ਫਰਕ ਬੜਾ ਪੈ ਜਾਣਾ।
ਪਹਿਲੀ ਗੱਲ ਕਿ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਇਹਦਾ ਲਾਭ ਬੜਾ ਹੋਏਗਾ। ਇੱਕ ਇਹ ਚੀਜ਼ ਦਾ ਲਾਭ ਜ਼ਰੂਰ ਹੋਏਗਾ ਕਿਉਂਕਿ ਸੰਜੇ ਸਿੰਘ ਤੋਂ ਕੁਝ ਗੁੱਟਿਆ ਕੁਝ ਜਿਹੜੇ ਧੜੇ ਸਨ ਉਹ ਖਫਾ ਜੀ ਮੰਨਣਾ ਪਏਗਾ। ਦੂਸਰੀ ਜਿਹੜੀ ਇਹਨਾਂ ਦੀ ਅੰਦਰੂਨੀ ਧੜੇਬੰਦੀ ਹੈ ਉਹਦੇ ਤੇ ਵੀ ਕੁਛ ਇਹ ਨੱਥ ਜ਼ਰੂਰ ਪਾ ਲਏਗਾ। ਤੀਜੀ ਗੱਲ ਕਿ ਸਾਰੇ ਜਿਹੜੇ ਨਾਰਾਜ਼ ਨੇ ਖਫਾ ਨੇ ਉਹ ਵੀ ਅਰਵਿੰਦ ਕੇਜਰੀਵਾਲ ਹੌਲੀ ਹੌਲੀ ਤੋੜ ਲਏਗਾ। ਇਹਦੇ ਕੋਲੇ ਕਲਾ ਹੈ। ਚੌਥਾ ਇਹ ਕਿ ਜੋ ਭੱਜਦੇ ਭਜਾਉਂਦੇ ਉਹਨਾਂ ਨੇ ਵੀ ਲੀਕ ਖਿੱਚੀ ਜਾਣੀ ਹੈ ਕਿ ਭਾਈ ਇੱਧਰ ਤੁਰਨਾ ਇੱਧਰ ਤੁਰ ਲਓ, ਜੇ ਜਾਣਾ ਤੇ ਜਾਓ। ਅਰਵਿੰਦ ਕੇਜਰੀਵਾਲ ਕੋਲ ਇਹ ਗੱਲਾਂ ਜਿਹੜੀਆਂ ਸਾਫ਼ ਹੀ ਨੇ। ਇੱਕ ਹੋਰ ਜਿਹੜਾ ਫਾਇਦਾ ਹੈ ਉਹ ਹੈ ਆਮ ਆਦਮੀ ਪਾਰਟੀ ਨੂੰ ਇਹ ਕਿ ਅਰਵਿੰਦ ਕੇਜਰੀਵਾਲ ਕੋਲ ਹੁਣ ਖੁੱਲਾ ਸਮਾਂ ਹੈ। ਜੀ ਟੈਸਟ ਮੈਚ ਹੈ ਉਹਦੇ ਲਈ ਇੱਕ ਤਰ੍ਹਾਂ ਨਾਲ ਕਹਿ ਲਈਏ, ਜਿੰਨਾ ਚਿਰ ਮਰਜ਼ੀ ਬੈਟਿੰਗ ਕਰੇ ਖੁੱਲਾ ਹੈ, ਸਮੇਂ ਦੀ ਕੋਈ ਘਾਟ ਨਹੀਂ ਰਹਿਣੀ। ਕਿਉਂਕਿ ਜੇ ਉਹ ਲੇਟ ਆਉਂਦਾ ਪਛੜ ਕੇ ਆਉਂਦਾ ਤੇ ਫਿਰ ਉਹਦੇ ਕੋਲ ਸਮਾਂ ਬੜਾ ਘੱਟ ਬਚਣਾ ਸੀ। ਹੁਣ ਉਹ ਇੱਥੇ ਆ ਕੇ ਪਹਿਲਾਂ ਹਾਲਾਤ ਦੇਖ ਸਕਦਾ ਹੈ, ਉਹਨਾਂ ਹਾਲਾਤਾਂ ਦੇ ਮਾਕੂਲ ਆਪਣੀ ਰਣਨੀਤੀ ਕਰ ਸਕਦਾ ਹੈ। ਅਜਿਹਾ ਕਿਉਂ ਹੋਇਆ? ਕਿਉਂਕਿ ਇਕੱਲਾ ਅਰਵਿੰਦ ਕੇਜਰੀਵਾਲ ਹੀ ਨਹੀਂ, ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਖੁਦ ਨੂੰ ਕਰਤਾ ਧਰਤਾ ਐਲਾਨਿਆ। ਵੈਸੇ ਇਹ ਸਾਰਾ ਕਮੇਟੀ ਦਾ ਫੈਸਲਾ, ਉਹਨਾਂ ਦੀ ਜਿਹੜੀ ਉੱਤੇ ਕਮੇਟੀ ਬਹਿੰਦੀ ਹੈ, ਪਰ ਕਿਉਂਕਿ ਰਣਨੀਤੀ ਘੜਾ ਤਾਂ ਇਸ ਸਮੇਂ ਉਹੀ ਹੈ। ਤਾਂ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਆਇਆ, ਗੋਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਗਏ ਨੇ ਮਨੀਸ਼ ਸਿਸੋਦੀਆ ਤੇ ਇੱਕ ਇਹਨਾਂ ਦੇ ਹੋਰ ਮੰਤਰੀ ਨੇ ਸਤਿੰਦਰ ਜੈਨ, ਇਸੇ ਤਰ੍ਹਾਂ ਆਸ਼ੂਤੋਸ਼ ਔਰ ਜਿਹੜੇ ਕਪਿਲ ਮਿਸ਼ਰਾ, ਇਹ ਅਲੱਗ-ਅਲੱਗ ਸੂਬਿਆਂ ਦੇ ਵਿੱਚ ਚਲੇ ਗਏ ਜਿੱਥੇ ਗਾਂ ਚੋਣਾਂ ਆਉਂਦੀਆਂ ਸੰਭਾਵਨਾ। ਇਹ ਕਿਉਂ ਹੋਇਆ? ਇਹਦੀ ਵਜ੍ਹਾ ਜੇ ਥੋੜਾ ਜਿਹਾ ਆਪਾਂ ਛਾਨਣਾ ਲਾਈਏ ਸੋਚਦਾ ਤੇ ਉਹ ਇਹ ਨਿਕਲਦਾ ਕਿ ਜਿਵੇਂ ਹਾਈ ਕੋਰਟ ਦੇ ਵਿੱਚੋਂ ਫੈਸਲਾ ਆਇਆ ਕਿ ਸਾਰੇ ਅਧਿਕਾਰ LG ਦੇ ਕੋਲ ਆ, ਕਿਉਂਕਿ ਇਹ ਤੇ ਕਿਸੇ ਦਾ ਤਬਾਦਲਾ ਵੀ ਨਹੀਂ ਕਰ ਸਕਦੇ, ਇਹ ਤੇ ਕਿਸੇ ਨੇ ਬਦਲ ਕੇ ਇੱਧਰ ਉੱਧਰ ਵੀ ਨਹੀਂ ਕਰ ਸਕਦੇ ਕਿਸੇ ਅਫਸਰ ਨੂੰ। ਕੋਈ ਇਹਨਾਂ ਦੀ ਉੱਥੇ ਕਹਿ ਲਈਏ ਕਿ ਅਧਿਕਾਰਤ ਤੌਰ ਤੇ ਬਹੁਤੀ ਵੁਕਤ ਨਹੀਂ ਸੀ ਰਹਿ ਗਈ। ਸਮਾਂ ਖਾਲੀ ਸੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ, ਉੱਥੇ ਫੈਸਲਾ ਜਿਹੜਾ ਇਹਨਾਂ ਦੇ ਹੱਕ ਚ ਆਉਣ ਦੀ ਸੰਭਾਵਨਾ ਹੈ, ਕੁਛ ਨਾ ਕੁਛ ਰਹਿਤ ਮਿਲਣ ਦੀ ਸੰਭਾਵਨਾ ਹੈ। ਜੇ ਨਹੀਂ ਮਿਲਦੀ ਤੇ ਹਾਲ ਦੀ ਘੜੀ ਤੇ ਰਬੜ ਦੀਆਂ ਮੋਹਰਾਂ ਬਣ ਕੇ ਰਹਿ ਗਏ ਨੇ, ਉੱਥੇ ਕੋਈ ਕੰਮ ਕਾਰ ਨਹੀਂ ਹੈਗਾ। ਇਹਨਾਂ ਦੀ ਸੋਚ ਇਹੀ ਹੋਈ ਹੋਏਗੀ, ਇਹਨਾਂ ਨੇ ਇਹੀ ਸੋਚਿਆ ਹੋਣਾ ਕਿ ਜਿਹੜਾ ਵਿਹਲਾ ਸਮਾਂ ਇਹ ਸਮਾਂ ਤੇ ਊਰਜਾ ਜਿਹੜੀ ਉਹ ਸਹੀ ਥਾਂ ਤੇ ਵਰਤੀ ਜਾਵੇ। ਫਿਰ ਇਹਨਾਂ ਨੇ ਆਪੋ ਆਪ ਦੇ ਵਿੱਚ ਇਲਾਕੇ ਵੰਡ ਲੈ ਕੇ ਭਾਈ ਤੂੰ ਇੱਥੇ ਕੰਮ ਕਰਨਾ, ਮੈਂ ਇੱਥੇ ਕਰਨਾ, ਮੈਂ ਇੱਥੇ ਕਰਨਾ। ਇਹਦੇ ਨਾਲ ਇਕੱਲਾ ਇਹ ਨਹੀਂ ਹੈ, ਪੰਜਾਬ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਜਿਹੜਾ ਉਹ ਇਹਨਾਂ ਨੂੰ ਤਾਪ ਜ਼ਰੂਰ ਚੜਾਏਗਾ, ਕਾਂਗਰਸ ਨੂੰ ਵੀ ਤੇ ਕਾਲੀਆਂ ਨੂੰ, ਇਹਨਾਂ ਦੇ ਰਾਹ ਔਖੇ ਕਰੇਗਾ। ਕਿਉਂਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਚਿਹਰਾ ਹੈ ਉਹ ਹੋਰ ਹੈ। ਇਹਦਾ ਮਤਲਬ ਇਹ ਨਹੀਂ ਲੈਣਾ ਚਾਹੀਦਾ ਕਿ ਉਹ ਇੱਥੇ ਮੁੱਖ ਮੰਤਰੀ ਆ ਕੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕਰੇਗਾ। ਮੇਰੇ ਖਿਆਲ ਦੇ ਨਾਲ ਉਹ ਕੰਪੇਨਰ ਹੋਏਗਾ। ਦੂਸਰਾ ਨਾਲ ਜਿਵੇਂ ਸੰਜੇ ਸਿੰਘ ਜਿਹੜੇ ਰੋਲ ਦੇ ਵਿੱਚ ਸੀ ਉਹੀ ਰੋਲ ਅਦਾ ਕਰੇਗਾ, ਪਰ ਉਹ ਹਮਲਾਵਰ ਜ਼ਿਆਦਾ, ਉਹ ਇਹਨਾਂ ਨੂੰ ਵੱਖ-ਵੱਖ ਮੁੱਦਿਆਂ ਤੇ ਬਿਹਤਰ ਤਰੀਕੇ ਨਾਲ ਘੇਰੇਗਾ। ਔਰ ਇੱਕ ਚੀਜ਼ ਜਿਹੜੀ ਹੋਰ ਹੈ, ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਵੱਖੋ-ਵੱਖ ਇਲਾਕਿਆਂ ਦੇ ਵਿੱਚ ਆਪਣੇ ਵੱਡੇ ਖਿਡਾਰੀਆਂ ਨੂੰ ਭੇਜ ਰਿਹਾ ਹੈ, ਇੱਥੋਂ ਇੱਕ ਚੀਜ਼ ਹੋਰ ਵੀ ਕਿਆਫਾ ਲਾਈ ਜਾ ਸਕਦੀ ਹੈ ਜੀ। ਅਰਵਿੰਦ ਕੇਜਰੀਵਾਲ ਇਹਨੂੰ ਸੈਮੀਫਾਈਨਲ ਮੰਨਦਾ ਪਿਆ। ਇਹ ਗੋਆ ਚੋਣ ਆ, ਗੁਜਰਾਤ ਚੋਣ ਆ, ਜਾਂ ਪੰਜਾਬ ਚੋਣ ਆ, UP ਚੋਣ ਆ, ਇਹ ਸੈਮੀਫਾਈਨਲ ਮੰਨ ਕੇ ਚੱਲਦੇ। ਅਸਲੀ ਫਾਈਨਲ ਤੇ ਇਹਨਾਂ ਨੇ ਖੇਡਣੇ 2019 ਦੇ ਵਿੱਚ ਜੀ, ਕਿਉਂਕਿ ਇਹਨਾਂ ਚੋਣਾਂ ਤੋਂ ਬਾਅਦ ਗੁਜਰਾਤ ਚੋਣ ਆ, ਪੰਜਾਬ ਚੋਣ ਆ, UP ਚੋਣ ਆ, ਇਹ ਤੋਂ ਬਾਅਦ ਚੱਕਾ ਵੱਜ ਜਾਣਾ ਹੈ ਲੋਕ ਸਭਾ ਚੋਣ ਦਾ 2019 ਦਾ। ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਕਾਂਗਰਸ ਹੈ ਜਿਹੜੀ ਹਾਸ਼ੀਆਗ੍ਰਸਤ ਹੈ, ਭਾਜਪਾ ਦਾ ਜਿਹੜਾ ਗ੍ਰਾਫ ਥੱਲੇ ਨੂੰ ਜਾ ਰਿਹਾ, ਉਹਨੂੰ ਵੇਖ ਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਮਨ 'ਚ ਲੱਡੂ ਫੁੱਟਦੇ ਆ ਕਿ ਜੇ ਥੋੜਾ ਜਿਹਾ ਜ਼ੋਰ ਲਾਈਏ, ਨਿਤਿਸ਼ ਕੁਮਾਰ ਵੀ ਆਪਣੇ ਵੱਲ ਨੂੰ ਥੋੜਾ ਜਿਹਾ ਝੁਕਦਾ, ਲਾਲੂ ਪ੍ਰਸਾਦ ਨਾਲ ਵੀ ਜਿਹੜੀਆਂ ਜੱਫੀਆਂ ਤੱਪੀਆਂ ਪੈ ਜਾਂਦੀਆਂ ਗਾਹੇ ਬਗਾਹੇ, ਤਾਂ ਕਿਉਂ ਨਾ ਇੱਕ ਤੀਜੇ ਧੜੇ ਵਜੋਂ ਅਸੀਂ ਖੁਦ ਨੂੰ ਪੇਸ਼ ਕਰੀਏ। ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਲੰਮੀ ਤੇ ਦੂਰ ਦੀ ਕੌਡੀ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਾਈ ਕੋਰਟ ਦਾ ਵੱਡਾ ਫੈਸਲਾ, ਮੁੱਖ ਪਾਰਲੀਮਾਨੀ ਸਕੱਤਰਾਂ ਦੀ ਨਿਯੁਕਤੀ ਰੱਦ। ਫੈਸਲਾ ਬੜੀ ਦੇਰ ਨਾਲ ਆਇਆ ਹੈ। ਬੁੱਢੀ ਜਦੋਂ ਮਰਨ ਤੇ ਆ ਗਈ ਤੇ ਨਹੁੰ ਕੱਟਣ ਦਾ ਚੇਤਾ ਆ ਗਿਆ ਕਿ ਮਾਤਾ ਦੇ ਨਹੁੰ ਕੱਟ ਦੇਈਏ। 5 ਸਾਲ ਪੂਰੇ ਹੋਣ ਵਾਲੇ ਸਨ ਤੇ ਇਹ ਸਮਾਂ ਜਿਹੜਾ ਸੀਗਾ ਬਿਲਕੁਲ ਕਹਿ ਲਈਏ ਕਿ ਹੁਣ ਇਹਨਾਂ ਦੀ ਵਿਦਾਇਗੀ ਦਾ ਸਮਾਂ ਸੀ, ਪਰ ਇਹ ਇਹਨਾਂ ਦੇ ਪਾਰੇ ਕੁਤਰੇ ਗਏ। ਦੇਰ ਆਏ ਦਰੁਸਤ ਆਏ, ਫੈਸਲਾ ਬਹੁਤ ਵੱਡਾ ਹੈ ਜੀ ਜੀ ਜੀ, ਕਿਉਂਕਿ ਮੁੱਖ ਸੰਸਦੀ ਸਕੱਤਰਾਂ ਦਾ ਜਿਹੜਾ ਰੌਲਾ ਸੀ ਉਹ ਬੜੇ ਲੰਬੇ ਸਮੇਂ ਤੋਂ ਚੱਲਦਾ ਜੀ। ਕਹਾਣੀ ਬੜੀ ਦਿਲਚਸਪ ਆ ਜੀ। ਜਿਸ ਭਾਜਪਾ ਨੇ ਦਿੱਲੀ ਦੇ ਵਿੱਚ ਵਿਰੋਧ ਕੀਤਾ ਮੁੱਖ ਸੰਸਦੀ ਸਕੱਤਰਾਂ ਦਾ, 21 ਜਿਹੜੇ ਆ ਸਕੰਜੇ ਚ ਲਏ ਆ, ਤਾਂ ਇਸੇ ਭਾਜਪਾ ਨੇ ਸਭ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਇਹ ਚੱਲਣ ਚਲਾਇਆ ਸੀ ਮੋਦੀ ਸਰਕਾਰ ਦੇ ਲਈ।
ਫਿਰ ਜਦੋਂ ਸਾਡੇ ਇੱਥੇ ਕੈਪਟਨ ਅਮਰਿੰਦਰ ਸਿੰਘ ਬਣਿਆ ਮੁੱਖ ਮੰਤਰੀ, ਉਦੋਂ ਕੈਪਟਨ ਕਮਲਜੀਤ ਹੁੰਦੇ ਸਨ ਅਕਾਲੀ ਦਲ ਦੇ ਨੇਤਾ, ਹੁਣ ਇਸ ਸੰਸਾਰ ਦੇ ਵਿੱਚ ਨਹੀਂ ਹੈ। ਉਹਨਾਂ ਨੇ ਉਹਨੂੰ ਚੈਲੰਜ ਕੀਤਾ ਸੀਗਾ ਉਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਮੁੱਖ ਸੰਸਦੀ ਸਕੱਤਰਾਂ 'ਚ। ਹਾਲੇ ਤੱਕ ਉਸ ਕੇਸ ਦਾ ਫੈਸਲਾ ਨਹੀਂ ਆਇਆ, ਅਕਾਲੀ ਦਲ ਸੱਤਾ 'ਚ ਆ ਗਿਆ ਤੇ ਇਹਨਾਂ ਨੇ ਆਪਣਾ ਹੀ ਚੈਲੰਜ ਭੁੱਲ ਕੇ ਆਪਣੇ ਆਪ ਹੀ ਫੌਜ ਰੱਖ ਲਈ ਮੁੱਖ ਸੰਸਦੀ ਸਕੱਤਰਾਂ ਦੀ। ਫਿਰ ਜਿਹੜਾ ਵਿਰੋਧ ਸੀ ਉਹ ਦੂਜੇ ਤਰੀਕੇ ਦਾ ਹੋ ਗਿਆ। ਫਿਰ ਇਹਨਾਂ ਨੇ ਆਪਣੀਆਂ ਛੱਲੀਆਂ ਪੁਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਕੀ ਹੋਇਆ ਕਿ ਉੱਥੇ ਦਿੱਲੀ ਦੇ ਵਿੱਚ ਜਦੋਂ ਰੌਲਾ ਪਿਆ, ਸਾਡੇ ਇੱਥੇ ਵੀ ਰਿਟ ਹੋਈ ਹੈ, ਕਾਫੀ ਪੁਰਾਣੀ ਹੈ ਵੈਸੇ ਰਿਟ, ਮੇਰੇ ਖਿਆਲ ਦੇ ਨਾਲ ਉਹ ਇੱਕ ਸਨ ਵਕੀਲ SK ਅਰੋੜਾ ਜੀ ਤੇ ਇੱਕ ਜਗਮੋਹਨ ਸਿੰਘ ਭੱਟੀ, ਉਹਨਾਂ ਨੇ ਰਿਟ ਪਾਈ ਹੋਈ ਸੀਗੀ। ਉਹਨਾਂ ਨੇ ਤਰਕ ਦਿੱਤਾ ਸੀਗਾ ਕਿ ਜਿਹੜੀਆਂ ਗੈਰ ਸੰਵਿਧਾਨਕ ਨਿਯੁਕਤੀਆਂ ਨੇ ਤੇ ਇਹਨਾਂ ਦਾ ਬੋਝ ਹੈ ਜਿਹੜਾ ਉਹ ਪੰਜਾਬ ਦਾ ਖਜ਼ਾਨਾ ਸਹਿਣ ਨਹੀਂ ਕਰ ਪਾ ਰਿਹਾ। ਅਦਾਲਤ ਇਸ ਦਲੀਲ ਦੇ ਨਾਲ ਬਿਲਕੁਲ ਸਹਿਮਤ ਹੋਈ ਹੈ। ਪਰ ਜੇ ਦੇਖੀਏ ਤੇ ਪ੍ਰਗਟ ਸਿੰਘ ਚੰਗਾ ਰਹਿ ਗਿਆ, ਜਿਹਨੇ ਆਪਣਾ ਨੱਕ ਬਚਾ ਲਿਆ। ਜੇ ਉਹ ਵੀ ਇਸ ਫੌਜ ਦੇ ਵਿੱਚ ਆ ਜਾਂਦਾ ਤੇ ਉਹਦੇ ਨਾਲ ਵੀ ਇਹੋ ਹੀ ਹੋਣੀ ਸੀ, ਕਿਉਂਕਿ ਉਹਨੇ ਤਾਂ ਹਾਲੇ ਜਿਹੜੇ ਉਹ ਨਵੇਂ ਸੀਗੇ, ਕਿਉਂਕਿ ਇਹ 18 ਦੀ ਨਿਯੁਕਤੀ ਰੱਦ ਹੋਈ ਹੈ, ਜਿਹੜੇ ਬਾਅਦ ਦੇ ਵਿੱਚ 5 ਬਣਾਏ ਸੀਗੇ, 6ਵਾਂ ਗਿਆ ਨਹੀਂ ਸੀ, ਉਹ ਹਾਲੇ ਚੜੇ ਨਹੀਂ ਗੇ ਪਤੇ ਤੇ ਮੇਰੇ ਖਿਆਲ ਦੇ ਨਾਲ, ਤਾਂ ਕਰਕੇ ਪਾਸੇ ਰੱਖ ਦਿੱਤੇ। 18 ਦੀ ਨਿਯੁਕਤੀ ਰੱਦ ਹੋਈ ਹੈ। ਜਿਹੜੇ 2012 ਤੋਂ ਇਹ ਜਿਹੜੀ ਜਿਹੜਾ ਮਿੱਠਾ ਟੋਫੀ ਜਿਹੜੀ ਮਿੱਠਾ ਚੌਕਲੇਟ ਖਾਣ ਡਏ ਸੀ 2012 ਤੋਂ, ਉਹਨਾਂ ਦੇ ਪਰਖ ਉਤਰੇ ਗਏ। ਜੇ ਪ੍ਰਗਟ ਸਿੰਘ ਹੋਰੀ ਵੀ ਆ ਜਾਂਦੇ, ਇਹਨਾਂ ਨੇ ਕੁਛ ਹਾਸਲ ਤੇ ਕਰਨਾ ਨਹੀਂ ਸੀ, ਪਰ ਇਸ ਗਿਣਤੀ 'ਚ ਜ਼ਰੂਰ ਆ ਜਾਣਾ ਸੀ। ਇਸ ਕਰਕੇ ਇਹਨਾਂ ਦੇ ਨਾਲ ਉਹ ਹੋਣੀ ਸੀ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਬਦਨਾਮੀ ਵੀ ਹੋਣੀ ਸੀ ਤੇ ਰੁੱਖਾ ਵੀ ਖਾਣਾ ਪੈਣਾ ਸੀਗਾ। ਸੋ ਪ੍ਰਗਟ ਸਿੰਘ ਚੰਗਾ ਰਹਿ ਗਿਆ। ਤੀਸਰੀ ਗੱਲ ਹੈ, ਜਿਹੜੇ ਹੁਣ ਭਾਜਪਾ ਵਾਲੇ ਇੱਥੋਂ ਜਿਹੜਾ ਬੜਾ ਬੁੱਲਾ ਲੁੱਟਣ ਡਏ ਸੀਗੇ, ਜਿਹੜੇ ਨਕਾਰੇ ਸ਼ਿਕਾਰੇ ਜਿਹੜੇ ਸੀਗੇ ਇੱਧਰੋਂ ਉੱਧਰੋਂ ਰਹਿ ਗਏ, ਉਹਨਾਂ ਨੂੰ ਮੋਟਾ ਕੱਫਾ ਮਿਲ ਡਿਆ ਸੀ। ਉਹ ਕਹਿੰਦੇ ਹੋਣੇ ਆ ਕਿ ਆਪ ਤੇ ਡੁੱਬਿਓ ਬਾਹਮਣ ਜਜਮਾਨ ਵੀ ਡੁੱਬੇ। ਉਹ ਦਿੱਲੀ ਵਾਲੀ ਭਾਜਪਾ ਨੇ ਰੌਲਾ ਕਾਹਦਾ ਪਾਇਆ, ਹੁਣ ਸਾਰੇ ਮੁਲਕ ਦੇ ਵਿੱਚ ਵੀ ਪੈ ਗਿਆ। ਜੇ ਦਿੱਲੀ ਦੇ ਵਿੱਚ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਗੈਰ ਸੰਵਿਧਾਨਕ ਆ ਤੇ ਫਿਰ ਦੂਜੇ ਸਟੇਟਾਂ ਦੇ ਵਿੱਚ ਸੰਵਿਧਾਨਕ ਕਿਵੇਂ ਹੋ ਗਈ? ਉਹ ਸਾਰੇ ਹੁਣ ਰੌਲਾ ਪੈ ਗਿਆ, ਨਹੀਂ ਅੱਗੇ ਤੇ ਚੁੱਪ ਚੁਪੀਤੇ ਕੰਮ ਚੱਲੀ ਜਾਂਦਾ ਸੀ। ਪਰ ਰਾਜਕਰਨਵੀਰ ਸਿੰਘ ਜੀ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੇਖੋ 2007 ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਫੌਜ ਜਿਹੜੀ ਹੈ ਉਹ ਸਰਕਾਰੀ ਖਜ਼ਾਨੇ ਦੇ ਉੱਤੇ ਜੋਕ ਬਣਾ ਕੇ ਬਿਠਾਈ। 2007 ਤੋਂ 9 ਸਾਲਾਂ ਦੇ ਵਿੱਚ ਕਿੰਨਾ ਸਰਮਾਇਆ ਜਨਤਾ ਦਾ ਇਹ ਮੁੱਖ ਸੰਸਦੀ ਸਕੱਤਰ ਗੈਰ ਸੰਵਿਧਾਨਕ ਅਹੁਦੇ ਤੇ ਬਹਿ ਕੇ ਲੁੱਟ ਕੇ ਲੈ ਗਏ। ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਦੀ ਰਿਕਵਰੀ ਪਾਈ ਜਾਏਗੀ? ਮੇਰੇ ਖਿਆਲ ਦੇ ਨਾਲ ਪੈਣੀ ਚਾਹੀਦੀ ਹੈ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਇਹ ਏਡੇ ਪੁਰਾਣੇ ਸਿਆਸਤਦਾਨ ਸਨ, ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੁੱਖ ਸੰਸਦੀ ਸਕੱਤਰ ਦਾ ਜਿਹੜਾ ਇਹਨਾਂ ਨੇ ਚੋਰ ਰਾਹ ਕੱਢਿਆ ਉਹ ਗੈਰ ਸੰਵਿਧਾਨਕ ਹੈ। ਸੋ ਇਹ ਰਿਕਵਰੀ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਇਹ ਇੱਕ ਸੰਵਿਧਾਨ ਦੇ ਵਿੱਚ, ਕਾਨੂੰਨ ਦੇ ਵਿੱਚ ਇੱਕ ਮਿਸਾਲ ਪੈਦਾ ਹੋ ਜਾਵੇ, ਬਣ ਜਾਵੇ। ਜੀ ਦੇਖੋ ਜੀ, ਆਪਾਂ ਤਾਂ ਉਮੀਦ ਕਰਦੇ ਹਾਂ, ਪਰ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜਿੱਥੇ ਹਾਈ ਕੋਰਟ ਨੇ ਇੰਨਾ ਸਮਾਂ ਲਾ ਦਿੱਤਾ, ਕੀ ਰਿਕਵਰੀ ਹੁੰਦੀ ਆ ਕਿ ਨਹੀਂ, ਇਹ ਬਾਅਦ 'ਚ ਪਤਾ ਲੱਗੂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਜ ਕਾਕੜਾ ਹੋਣਾ ਦੀ, ਕਰਮਜੀਤ ਬਾਠ ਹੋਣਾ ਦੀ ਮੂਵੀ ਧਰਮ ਯੁੱਧ ਮੋਰਚਾ, ਸੈਂਸਰ ਬੋਰਡ ਨੇ ਉੱਤੇ ਪਾਬੰਦੀ ਲਾਈ। ਕੋਈ ਅਚੰਭੇ ਵਾਲੀ ਗੱਲ ਤਾਂ ਨਹੀਂ ਲੱਗੀ ਵੈਸੇ? ਮੇਰੇ ਖਿਆਲ ਦੇ ਨਾਲ ਰਾਜ ਕਾਕੜਾ ਹੋਰਾਂ ਨੂੰ ਵੀ ਇਹੋ ਹੀ ਉਮੀਦ ਹੋਣੀ ਹੈ ਜੀ। ਆਪਾਂ ਉਮੀਦ ਕਰੀ ਬੈਠੇ ਸਾਂ, ਉਹੀ ਉਮੀਦ ਉਹਨਾਂ ਨੂੰ ਹੋਣੀ ਹੈ, ਉਹੀ ਬਾਠ ਸਾਹਿਬ ਨੂੰ ਹੋਣੀ ਹੈ ਕਿ ਇਹ ਫਿਲਮ ਹੈ ਜਿਹੜੀ ਉਹ ਬਾਹਰ ਹੀ ਵੇਖੀ ਜਾਏਗੀ, ਕੈਨੇਡਾ ਅਮਰੀਕਾ ਦੇ ਵਿੱਚ ਹੀ ਪ੍ਰਦਰਸ਼ਿਤ ਹੋਏਗੀ, ਉੱਥੇ ਨਹੀਂ ਹੋਣੀ। ਇਹ ਪਹਿਲਾਂ ਹੀ ਪਤਾ ਸੀ, ਕਿਉਂਕਿ ਇਹਨਾਂ ਦੀ ਫਿਲਮ ਜਿਹੜੀ ਉਹ ਪਹਿਲੀ ਸੀ ਕੌਮ ਦੇ ਹੀਰੇ, ਉਹ ਇਹਨਾਂ ਨੇ ਨਹੀਂ ਸੀ ਇੱਥੇ ਪ੍ਰਦਰਸ਼ਿਤ ਹੋਣ ਦਿੱਤੀ। ਬਾਅਦ ਦੇ ਵਿੱਚ ਇੱਕ ਦੂਜੀ ਆਈ ਸੀ ਫਿਲਮ ਪੱਤਾ ਸਿੰਘਾਂ ਦਾ ਵੈਰੀ, ਉਹ ਬਾਅਦ ਦੇ ਵਿੱਚ ਪਛੜ ਕੇ ਚੱਲਦੀ ਰਹੀ ਹੈ। ਪਹਿਲਾਂ ਉਹ ਤੁਹਾਡੇ ਮੁਲਕਾਂ 'ਚ ਇੱਧਰ ਮੇਰੇ ਖਿਆਲ ਦੇ ਨਾਲ ਚੱਲੀ ਹੈ, ਪਰ ਇਸ ਫਿਲਮ ਲਈ ਤੇ ਉਹਨਾਂ ਨੇ ਬਿਲਕੁਲ ਹੀ ਦਰਵਾਜ਼ੇ ਆ ਜਿਹੜੇ ਬੰਦ ਕਰ ਦਿੱਤੇ, ਕਿਉਂਕਿ ਇਹ ਫਿਲਮ ਸਿੱਧੇ ਤੌਰ ਤੇ ਜੇ ਕਹੀਏ ਤੇ ਇਹ ਧਰਮ ਯੁੱਧ ਮੋਰਚਾ, ਜਿਹਦਾ ਨਾਂ ਹੀ ਧਰਮ ਯੁੱਧ ਮੋਰਚਾ, ਉਹ ਉਸ ਪਹਿਲੂ ਦੇ ਨਾਲ ਜੁੜਦੀ ਹੈ ਜਾ ਕੇ ਜਿਸ ਪਹਿਲੂ ਨੂੰ ਆਪਾਂ ਕੁਛ ਸਫਾ ਜਿਹੜੀਆਂ ਖਾੜਕੂਵਾਦ ਕਹਿੰਦੀਆਂ, ਕੁਛ ਸੁਨਹਿਰੀ ਦੌਰ ਕਹਿੰਦੀਆਂ, ਕੁਛ ਕਾਲਾ ਦੌਰ ਕਹਿੰਦੀਆਂ। ਉਹ ਵੱਖੋ ਵੱਖਰੇ ਵਰਗਾਂ ਦੇ ਨਾਲ ਜੁੜਦਾ ਹੈ ਉਹ ਸਮਾਂ। ਤਾਂ ਉਸ ਸਮੇਂ ਨੂੰ ਰੂਪਮਾਨ ਕੀਤਾ ਸੀ ਪਰਦੇ ਤੇ ਇਹਨਾਂ ਨੇ। ਤਾਂ ਇਹਨਾਂ ਨੂੰ ਸ਼ਾਇਦ ਤਕਾਜ਼ਾ ਸੀਗਾ ਕਿ ਸਾਨੂੰ ਇਹ ਇਜਾਜ਼ਤ ਨਹੀਂ ਮਿਲਣੀ ਫਿਲਮ ਰਿਲੀਜ਼ ਹੋਣ ਦੀ। ਇਸ ਕਰਕੇ ਰਾਜ ਕਾਕੜਾ ਹੋਰੀ ਮੈਂ ਦੇਖ ਰਿਹਾ ਸੀ, ਇਹਨਾਂ ਨੇ ਇੱਧਰ ਇਹਦਾ ਕੋਈ ਪ੍ਰਚਾਰ ਵੀ ਨਹੀਂ ਕੀਤਾ ਬਹੁਤਾ। ਇੱਧਰ ਤੁਹਾਡੇ ਕੈਨੇਡਾ ਅਮਰੀਕਾ ਦੇ ਵਿੱਚ ਹੀ ਇਹਨਾਂ ਨੇ ਜ਼ਿਆਦਾ ਪ੍ਰਚਾਰ ਕੀਤਾ, ਇੱਧਰ ਪ੍ਰਚਾਰ ਵੀ ਘੱਟ ਕੀਤਾ। ਪਰ ਦੇਖੋ ਗੱਲ ਇਹ ਹੈ
ਕਿ ਇਹ ਨਹੀਂ ਅਸੀਂ ਕਹਿ ਸਕਦੇ ਕਿ ਇਹ ਫਿਲਮ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਹੈ। ਦੂਜੀਆਂ ਜਿਹੜੀਆਂ ਸਾਡੇ ਸਿਧਾਂਤਾਂ ਤੇ ਸਾਡੇ ਵਿਚਾਰਾਂ ਤੇ ਖਰੀਆਂ ਉਤਰਦੀਆਂ ਉਹ ਬੈਨ ਹੋਣੀਆਂ ਚਾਹੀਦੀਆਂ। ਇਹ ਨਹੀਂ ਹੈ। ਚਲੋ ਠੀਕ ਆ ਕਿ ਇਸ ਫਿਲਮ ਦੇ ਵਿੱਚ ਅਜਿਹਾ ਕੁਛ ਹੋਏਗਾ ਜਿਸ ਨੂੰ ਰੋਕਿਆ ਗਿਆ ਸੈਂਸਰ ਬੋਰਡ ਵੱਲੋਂ, ਪਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਜਿਹੜੀਆਂ ਗਰਾਊਂਡ ਰਿਐਲਿਟੀਆਂ ਜਿਵੇਂ ਅੱਜ ਤੱਕ ਵਾਪਰੀਆਂ ਉਹਨਾਂ ਤੇ ਜਿਹੜੀਆਂ ਫਿਲਮਾਂ ਬਣਦੀਆਂ, ਜਿੱਦਾਂ ਮੁੰਬਈ ਬੰਬ ਧਮਾਕੇ ਸਨ, ਹਾਂਜੀ, ਜਾਂ ਹਵਾਏ ਜਿਹੜੀ ਫਿਲਮ ਆ 84 ਕਤਲੇਆਮ ਤੇ ਉਹ ਵੀ ਬਣੀ ਹੈ। ਜਿਹੜੀਆਂ ਇਹ ਫਿਲਮਾਂ ਬਣੀਆਂ ਨੇ ਇਹੋ ਜਿਹੇ ਮੁੱਦਿਆਂ ਤੇ ਜੋ ਰੀਅਲ ਸਟੋਰੀ ਬੇਸਡ ਆ, ਇੱਕ ਵਾਰੀ ਜੇ ਬਣੀਆਂ ਤਾਂ ਉਹ ਟ੍ਰੈਂਡ ਜੇ ਸੈੱਟ ਹੋਇਆ, ਜੇ ਉਹਨੂੰ ਫੋਲੋ ਕਰਕੇ ਕੋਈ ਨਿਰਮਾਤਾ ਕੋਈ ਨਿਰਦੇਸ਼ਕ ਫਿਲਮ ਬਣਾਉਂਦਾ ਉਹਨੂੰ ਰੋਕਿਆ ਜਾਣਾ, ਫਿਰ ਥੋੜਾ ਜਿਹਾ ਅਟਪਟਾ ਲੱਗਦਾ ਕਿ ਇੱਕ ਖਾਸ ਮੌਕਿਆਂ ਤੇ ਉਹ ਕਹਿੰਦੇ ਹੁੰਦੇ ਨੇ ਕਿ ਚੂਜ਼ ਐਂਡ ਹਿੱਟ, ਉਹ ਮਸਲਾ ਆ ਜਾਂਦਾ ਕਿ ਚੁਣ ਕੇ ਮਾਰਨ ਵਾਲਾ ਮਸਲਾ ਆ ਜਾਂਦਾ। ਫਿਰ ਜਾਂ ਤੇ ਤੁਸੀਂ ਪੱਕੇ ਤੌਰ ਤੇ ਟ੍ਰੈਂਡ ਲਈ ਜਿਹੜਾ ਬੂਹਾ ਭੇਜ ਦਿਓ ਕਿ ਭਾਈ ਜਿਹੜੀਆਂ ਆ ਵਿਸ਼ੇ ਵਾਲੀਆਂ ਫਿਲਮਾਂ ਉਹ ਨਾ ਬਣਾਇਓ, ਅਸੀਂ ਪਾਸ ਨਹੀਂ ਜੇ ਕਰਨੀਆਂ। ਤੇ ਜਾਂ ਫਿਰ ਜੇ ਤੁਸੀਂ ਇੱਕ ਦੋ ਜਿਵੇਂ ਹੁਣ ਮਹਾਤਮਾ ਗਾਂਧੀ ਹੋਰਾਂ ਦੀ ਲਾਈਫ ਤੇ ਬਣੀਆਂ ਹੋਈਆਂ ਨੇ ਫਿਲਮਾਂ, ਹੋਰ ਬਹੁਤ ਸਾਰੀਆਂ ਅਸਲੀ ਕਹਾਣੀਆਂ ਤੇ ਜਿਹੜੀਆਂ ਫਿਲਮਾਂ ਬੰਬ ਧਮਾਕਿਆਂ ਤੇ ਵੀ ਬਣੀਆਂ, ਅੰਡਰਵਰਲਡ ਤੇ ਬਣੀਆਂ, ਵੱਖ-ਵੱਖ ਇਹੋ ਜਿਹੇ ਘਟਨਾਵਾਂ ਤੇ ਬਣੀਆਂ, ਤਾਂ ਫਿਰ ਜਾਂ ਤੇ ਤੁਸੀਂ ਸਾਰਿਆਂ ਲਈ ਉਹ ਕਰ ਦਿਓ ਜਾਂ ਨਹੀਂ ਤੇ ਫਿਰ ਸਾਰਿਆਂ ਨੂੰ ਕਹਿ ਦਿਓ ਕਿ ਭਾਈ ਇਹਨਾਂ ਵਿਸ਼ਿਆਂ ਤੇ ਫਿਲਮ ਨਾ ਬਣਾਇਓ, ਕਿਉਂਕਿ ਅਗਲਾ ਪੈਸਾ ਵੀ ਵਹਾਉਂਦਾ ਐਂਡ ਤੇ ਆ ਕੇ ਇਹ ਸਿਰ ਫਿਰ ਜਾਂਦੇ ਆ। ਉਹਦੇ ਨਾਲੋਂ ਚੰਗਾ ਕਿ ਇਸ ਫਿਲਮਾਂ ਲਈ ਕੋਈ ਇਹੋ ਜਿਹੀਆਂ ਫਿਲਮਾਂ ਲਈ ਕੋਈ ਮਾਪਦੰਡ ਜਿਹੜਾ ਤੈਅ ਕਰ ਦਿੱਤਾ ਜਾਵੇ। ਵੈਸੇ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਦੇਖੋ ਇਹਦੇ ਵਿੱਚ ਕੋਈ ਇਹ ਤੇ ਹੈ ਨਹੀਂ ਗਾ, ਬੜੀਆਂ ਫਿਲਮਾਂ ਜਿਹੜੀਆਂ ਇਹੋ ਜਿਹੀਆਂ ਉਹ ਰਿਲੀਜ਼ ਹੋ ਚੁੱਕੀਆਂ ਨੇ, ਪਤਾ ਸਿੰਘਾਂ ਦਾ ਵੈਰੀ, ਹਵਾਏਂ, ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ, 84 ਵੀ ਇੱਕ ਆਈ ਹੈ ਦਲਜੀਤ ਦੀ, ਦੇਖੀ ਨਹੀਂ ਖੈਰ, ਇਹੋ ਜਿਹੀਆਂ ਫਿਲਮਾਂ ਆਈਆਂ ਨੇ ਇਹਨਾਂ ਇਹੋ ਜਿਹੇ ਸਮਿਆਂ ਤੇ ਫਿਲਮਾਂ ਬਣੀਆਂ ਨੇ ਤੇ ਉਹਨਾਂ ਦੇ ਨਾਲ ਕਿਤੇ ਵੀ ਪੰਜਾਬ ਦੇ ਵਿੱਚ ਮਾਹੌਲ ਨਹੀਂ ਖਰਾਬ ਹੋਇਆ ਤੇ MSG ਵੀ ਲੱਗ ਗਈ ਹੈ, ਵੀ ਇਸ ਤਰ੍ਹਾਂ ਦਾ ਨਹੀਂ ਹੋਇਆ। ਤੇ ਜਦੋਂ ਪੰਜਾਬ ਦੇ ਵਿੱਚ ਸਭ ਕੁਛ ਸੁੱਖ ਸ਼ਾਂਤੀ ਦੇ ਨਾਲ ਨਿਭਦਾ ਹੈ ਤੇ ਫਿਰ ਮੇਰੇ ਖਿਆਲ ਦੇ ਨਾਲ ਇਹ ਫਿਲਮਾਂ ਜਿਹੜੀਆਂ ਉਹ SGPC ਤੇ ਜੇ ਜਿਹੜੀ ਬਾਦਲ ਸਰਕਾਰ ਹੈ ਉਹਨਾਂ ਨੂੰ ਥੋੜਾ ਜਿਹਾ ਵਿੱਚ ਦਖਲ ਦੇ ਕੇ ਇਹੋ ਜਿਹੀਆਂ ਫਿਲਮਾਂ ਆਉਣ ਦੇਣੀਆਂ ਚਾਹੀਦੀਆਂ। ਲੋਕਾਂ ਨੂੰ ਘੱਟੋ ਘੱਟ ਸੱਚਾਈ ਦਾ ਪਤਾ ਲੱਗੇ, ਜੇ ਫਿਲਮਾਂ ਸੱਚਾਈ ਤੋਂ ਹਟ ਕੇ ਹੋਣਗੀਆਂ ਨਕਾਰ ਦੇਣਗੇ। ਬਿਲਕੁਲ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਸੁੱਚਾ ਸਿੰਘ ਛੋਟੇਪੁਰ ਹੋਣਾ ਨੇ ਆਖਿਆ ਵੀ ਭੋਲੇ ਨੂੰ ਮਜੀਠੀਏ ਨੂੰ ਬਰੀ ਕਰਵਾਇਆ ਹੋਵੇਗਾ। ਦੇਖੋ ਜੀ, ਸੁੱਚਾ ਸਿੰਘ ਛੋਟੇਪੁਰ ਉਹਨਾਂ ਵੇਲਿਆਂ ਦੇ ਸਿਆਸਤਦਾਨ ਨੇ ਜਿਨ੍ਹਾਂ ਵੇਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਸਾਰੇ ਹੋਇਆ ਕਰਦੇ ਸਨ। ਜੀ ਕਹਿ ਲਈਏ ਕਿ ਕਿਸੇ ਸਮੇਂ ਤਿੱਕੜੀ ਦਾ ਰੂਪ ਸੀਗਾ ਇਹਨਾਂ ਦਾ, ਇਕੱਠੇ ਹੀ ਬਹੁਤ ਕੁਛ ਕਰਦੇ ਰਹੇ ਆ। ਇਹਨਾਂ ਦੀ ਸਿਆਸਤ ਦਾ ਜਿਹੜਾ ਚਿਹਰਾ ਮੂਹਰਾ ਹੈ, ਜਿਹੜਾ ਆਂਦਰਾ ਮੁਹਾਂਦਰਾ, ਉਹ ਵੀ ਥੋੜਾ ਰਲਦਾ ਹੈ। ਇਹਦੇ ਧਿਆਨ ਉਹ ਸੁਖਬੀਰ ਸਿੰਘ ਬਾਦਲ ਦਿੰਦਾ ਹੈ, ਉਸ ਤਰ੍ਹਾਂ ਦੇ ਫਿਰ ਅੱਗੋਂ ਸੁੱਚਾ ਸਿੰਘ ਛੋਟੇਪੁਰ ਵੀ ਦਿੰਦਾ, ਇਹਨੂੰ ਜਵਾਬ ਦੇਣਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਤਾਂ ਮੰਨਦਾ, ਕਹਿੰਦਾ ਸੁੱਚਾ ਸਿੰਘ ਛੋਟੇਪੁਰ ਆਪਣਾ ਬੜਾ ਗੂੜਾ ਦੋਸਤ ਹੈ, ਉਹ ਤੇ ਗੱਲ ਹੀ ਨਹੀਂ ਉਹਦੀ ਕਰਦਾ। ਉਹਨੂੰ ਪਤਾ ਵੀ ਛੋਟੇਪੁਰ ਹੈ ਜਿਹੜਾ ਨਾ ਹੀ ਉਹਦਾ ਛੋਟੇਪੁਰ ਹੈ ਵੱਡਾਪੁਰ ਹੀ ਹੈ, ਉਹ ਗੱਲ ਜਿਹੜੀ ਉਹ ਕੱਢ ਮਾਰਦਾ। ਇਹਨੇ ਹੁਣ ਜਿਹੜਾ ਇਹ ਬਿਆਨ ਦਿੱਤਾ ਬਿਲਕੁਲ ਨਰੋਲ ਕਹਿ ਲਈਏ ਸਿਆਸੀ ਵਿਰੋਧੀ ਵਾਲਾ ਹੈ, ਬਿਆਨ ਦੇ ਪੱਲੇ ਹੈ ਨਹੀਂ ਕੁਛ ਵੀ। ਦੇਖੋ ਜਿਹੜਾ ਇਹ ਬਰੀ ਹੋਇਆ ਭੋਲਾ, ਪਹਿਲੀ ਗੱਲ ਤੇ ਇਹ ਸਾਰੇ ਪੰਜਾਬੀਆਂ ਦੇ ਵਿੱਚ ਇਹ ਗੱਲ ਉੱਡ ਗਈ, ਬਾਹਰ ਵੀ ਇਹ ਗੱਲ ਉੱਡ ਗਈ ਕਿ ਭੋਲਾ ਬਰੀ ਹੋ ਗਿਆ। ਅਸਲ ਦੇ ਵਿੱਚ ਭੋਲਾ ਬਰੀ ਨਹੀਂ ਹੋਇਆ, ਇੱਕ ਕੇਸ ਦੇ ਵਿੱਚ ਉਹਨੂੰ ਰਾਹਤ ਮਿਲੀ ਹੈ। ਭੋਲੇ ਦੇ ਜਿਹੜੇ ਮੁੱਖ ਕੇਸ ਆ ਉਹ ਹੈ ਜਿਹੜਾ ਤੁਸੀਂ ਸਾਰੇ ਜਾਣਦੇ ਹੋ, ਵੱਡਾ ਡਰੱਗ ਰੈਕਟ ਵਾਲਾ ਕੇਸ। ਇੱਕ ਮੁੰਬਈ ਦੇ ਵਿੱਚ ਇਸੇ ਤਰ੍ਹਾਂ ਦਾ ਕੇਸ ਹੈ ਸਿੰਥੈਟਿਕ ਡਰੱਗ ਦਾ, ਉਹ ਵੀ ਬਹੁਤ ਵੱਡਾ ਕੇਸ ਆ, ਜਿਹਦੇ ਚ ਤੁਸੀਂ ਕਦੇ ਸੁਣਿਆ ਹੋਣਾ ਕਿ ਇਹਨੂੰ ਉੱਥੇ ਲਗਾਇਆ ਵੀ ਸੀ, ਉੱਥੇ ਮੁੰਬਈ ਬਾਬਾ ਰੌਲਾ ਪਿਆ ਸੀ ਉਦੋਂ। ਇੱਕ ਕੇਸ 2005 ਦਾ ਉੱਥੇ ਚੱਲਦਾ। ਇੱਕ ਕੇਸ ਇਹਦੇ ਤੇ ਸੀਗਾ ਜਦੋਂ ਇਹ ਰਾਮਪੁਰਾ ਫੂਲ ਦੇ ਵਿੱਚ ਸ਼ਾਇਦ ਇੰਸਪੈਕਟਰ ਹੁੰਦਾ ਸੀਗਾ, ਉਦੋਂ ਕੋਈ ਇਹਨੇ ਭੁੱਕੀ ਦਾ ਟਰੱਕ ਜਿਹੜਾ ਉਹ ਲਿਆਂਦਾ ਸੀਗਾ। ਉਦੋਂ ਉਹਨਾਂ ਲੋਕਾਂ ਦੀ ਸਰਕਾਰ ਸੀਗੀ ਮੇਰੇ ਖਿਆਲ ਦੇ ਨਾਲ, ਜਿਹੜੇ ਲੋਕ ਬਾਅਦ ਦੇ ਵਿੱਚ ਕਹਿੰਦੇ ਕਿ ਕੁਛ ਹਫ਼ਤਿਆਂ 'ਚ ਅਸੀਂ ਜਿਹੜਾ ਇਹ ਬੰਦ ਕਰਾ ਦਿਆਂਗੇ ਸਾਰਾ ਕੁਛ। ਸੋ ਉਹ ਤਾਂ ਵੈਸੇ ਕੇਸ ਉਹ ਜਿਹੜਾ ਉਹ ਬਰੀ ਹੋ ਗਿਆ ਸੀਗਾ। ਬਾਅਦ ਦੇ ਵਿੱਚ ਇਹ ਜਿਹੜਾ ਇਸ ਮਾਮਲੇ ਦੇ ਵਿੱਚ ਆਇਆ ਮੁੰਬਈ ਦੇ ਵਿੱਚ, ਇਹ ਹਾਲੇ ਚੱਲਦਾ। ਦੂਸਰਾ ਜਿਹੜਾ ਪੰਜਾਬ ਦੇ ਵਿੱਚ ਵੱਡਾ ਕੇਸ ਚੱਲਦਾ, ਯਾਨੀ ਲੋਕ ਹੈ ਜਿਹੜੇ ਉਹ ਵਿਚਿੱਤੀ 'ਚ ਪੈ ਗਏ ਕਿ ਸ਼ਾਇਦ ਭੁੱਲੇ ਦੀ ਜਾਨ ਛੁੱਟ ਗਈ ਹੈ। ਭੁੱਲੇ ਦੀ ਜਾਨ ਨਹੀਂ ਛੁੱਟੀ। ਅਸਲ 'ਚ ਇਹ ਜਿਹੜਾ ਕੇਸ ਸੀਗਾ 5-6 ਸਾਲ ਪੁਰਾਣਾ ਕੇਸ ਸੀ, ਇਹਦੀ ਜਿਹੜੀ ਬੁਨਿਆਦ ਹੈ ਨਾ ਉਹ ਬਿਲਕੁਲ ਪਿੱਲੀਆਂ ਇੱਟਾਂ ਦੀ ਸੀ, ਕਿਤੇ ਵੀ ਨਹੀਂ ਸੀ ਟਿਕਣਾ। ਚਾਹੇ ਪੰਜਾਬ ਸਰਕਾਰ ਅਪੀਲ ਵੀ ਕਰਦੇ ਨਾ ਜੀ ਉਤਲੀ ਕੋਰਟ ਦੇ ਵਿੱਚ,
ਹਾਈ ਕੋਰਟ ਦੇ ਵਿੱਚ ਇਹ ਟਿਕਣਾ ਨਹੀਂ, ਕਿਉਂਕਿ ਇਹਦਾ ਕਾਰਨ ਇਹ ਸੀਗਾ ਕਿ ਦੇਖੋ ਇਹ ਜਿਹੜੀ ਕਹਾਣੀ ਇਹਨਾਂ ਨੇ ਪੁਲਸੀਆ ਕਹਾਣੀ ਬਣਾਈ, ਉਹਦੇ ਮੁਤਾਬਕ ਇਹ ਸੀਗਾ ਕਿ ਇੱਕ ਹੌਲਦਾਰ ਪੰਜਾਬ ਪੁਲਿਸ ਦਾ ਧਰਮਵੀਰ, ਇੱਕ ਜੂਡੋ ਕੋਚ ਸੀ ਸੰਦੀਪ, ਇਹ ਕਿਸੇ ਤਸਕਰ ਨੂੰ ਉਡੀਕ ਰਹੇ ਸੀ ਕਿ ਹੈਰੋਇਨ ਲੈਣ ਵਾਸਤੇ ਤਲਾਸ਼ੀ ਲਈ। ਉਹਨਾਂ ਕੋਲੋਂ 70,000 ਰੁਪਇਆ ਨਿਕਲਿਆ। ਉਹਨਾਂ ਨੇ ਅੱਗੇ ਤਰਸੇਮੇ ਦਾ ਤੇ ਦਲਵੀਰੇ ਦਾ ਨਾਮ ਲੈ ਦਿੱਤਾ ਕਿ ਜੀ ਅਸੀਂ ਉਹਨਾਂ ਤੋਂ ਮਾਲ ਲੈਣਾ। ਉਹਨਾਂ ਨੂੰ ਅੱਗੇ ਫੜਿਆ ਗਿਆ, ਉਹਨਾਂ ਕੋਲੋਂ ਕਿਲੋ ਹੈਰੋਇਨ ਰਿਕਵਰ ਹੋਈ। ਉਹਨਾਂ ਨੇ ਅੱਗੇ ਜਗਦੀਸ਼ ਭੋਲੇ ਦਾ ਨਾਮ ਲੈ ਦਿੱਤਾ ਕਿ ਜੀ ਅਸੀਂ ਉਹਦੇ ਤੋਂ ਮਾਲ ਚੁੱਕਦੇ ਹਾਂ। ਜਗਦੀਸ਼ ਭੋਲੇ ਤੋਂ ਬਾਅਦ ਉਹ ਜਿਹੜੇ ਚਹਿਲ ਹੋਰੀ, ਪਿੱਟੂ ਔਲਖ ਹੋਰੀ ਵਿੱਚ ਉਹ ਵੀ ਹੋ ਗਏ। ਇਹ ਕੇਸ ਦੇਖੋ ਫੜਿਆ ਕੋਈ ਹੈ, ਗਾਂ ਦੀ ਗਾਂ ਤੁਸੀਂ ਅੱਗੇ ਤੋਰੀ ਕਹਾਣੀ, ਪਰ ਜਿਹਨੂੰ ਤੁਸੀਂ ਮੇਨ ਬਣਾ ਰਹੇ ਹੋ ਕਿ ਭੋਲੇ ਤੋਂ ਮਾਲ ਆਉਂਦਾ, ਉਹਦੇ ਤੋਂ ਕੋਈ ਰਿਕਵਰੀ ਨਹੀਂ ਕੀਤੀ ਤੁਸੀਂ। ਜਿਹਨੂੰ ਤੁਸੀਂ ਇਸ ਕੇਸ ਦੇ ਵਿੱਚ ਦੱਸ ਰਹੇ ਹੋ ਕਿ ਉਹਦੇ ਕੋਲੋਂ ਸਾਰਾ ਕੁਛ ਆਉਂਦਾ, ਜਿਨ੍ਹਾਂ ਨੇ ਉਹ ਨਾਂ ਲਿਆ ਤਸਕਰਾਂ ਨੇ, ਦਲਵੀਰ ਨੇ, ਤਰਸੀਮ ਨੇ, ਤੁਸੀਂ ਭੋਲੇ ਦਾ ਨਾਮ ਲਿਆ, ਭੋਲੇ ਦੇ ਕੋਲੋਂ ਤੁਸੀਂ ਗ੍ਰਾਮ ਵੀ ਨਹੀਂ ਫੜਦੇ। ਇਹਦਾ ਮਤਲਬ ਕਿ ਭੋਲਾ ਉਸ ਕੇਸ ਦੇ ਵਿੱਚ ਜਿਹੜਾ ਨਾਮਜ਼ਦ ਹੋਇਆ ਪਰ ਦੋਸ਼ੀ ਨਹੀਂ ਬਣਦਾ, ਕਿਉਂਕਿ ਉਹਦੇ ਕੋਲ ਰਿਕਵਰੀ ਨਹੀਂ ਤੁਸੀਂ ਵਿਖਾਈ। ਇਹ ਹੁਣ ਪੁਲਿਸ ਨੂੰ ਸਵਾਲ ਕਰਨਾ ਬਣਦਾ। ਸੁੱਚਾ ਸਿੰਘ ਛੋਟੇਪੁਰ ਪੁਲਿਸ ਨੂੰ ਸਵਾਲ ਕਰ ਸਕਦੇ ਆ ਕਿ ਭਾਈ ਜਦੋਂ ਤੁਸੀਂ ਤਸਕਰਾਂ ਨੇ ਨਾਂ ਲਿਆ, ਜਦੋਂ ਤੁਸੀਂ ਉਹਨੂੰ ਫੜਿਆ ਤੇ ਉਹਦੇ ਕੋਲ ਰਿਕਵਰੀ ਕਿਉਂ ਨਹੀਂ ਹੋਈ? ਸਭ ਤੋਂ ਵੱਡਾ ਸਵਾਲ ਸੀਗਾ। ਪਰ ਇਹ ਜਿਹੜੇ ਬਿਆਨ ਹੈ ਇਹ ਨਿਰੋਲ ਸਿਆਸੀ ਬਿਆਨ ਹੈ। ਇਸ ਤਰ੍ਹਾਂ ਦੇ ਬਿਆਨ ਹੈ ਜਿਹੜੇ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਬਿਆਨਾਂ ਦੀ ਰੋਟਿਆ ਤੇ ਜਾਂਦੇ ਆ। ਸੁੱਚਾ ਸਿੰਘ ਛੋਟੇਪੁਰ ਵੀ ਉਹ ਭਜਾਈ ਜਾਂਦਾ ਘੋੜਾ, ਕਿਉਂਕਿ ਇਹਨਾਂ ਦਾ ਆਪਦਾ ਜਿਹੜਾ ਤੁਹਾਨੂੰ ਪਤਾ ਥੋੜਾ ਜਿਹਾ ਬਿਆਨਾਂ ਤੇ ਟਿਕਿਆ ਹੋਇਆ ਕੰਮ। ਜੇ ਇਹੋ ਜਿਹੇ ਬਿਆਨ ਦੇਣਗੇ ਤੇ ਤਾਂ ਹੀ ਉਤਲੀ ਜਿਹੜੀ ਉਤਲੀ ਹਵਾ ਹੈ ਉਹਨੂੰ ਦਿਖਣਗੇ। ਜੀ ਜੀ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰ ਲਈਏ ਮਿੰਟੂ ਜੀ, ਵੀ ਬਾਦਲ ਹੁਣਾਂ ਨੇ ਆਖਿਆ ਵੀ ਕੇਂਦਰ ਕੋਲ ਚੁੱਕਾਂਗੇ ਕਸ਼ਮੀਰੀ ਸਿੱਖਾਂ ਦਾ ਮੁੱਦਾ। ਇਹ ਸੰਸਦ ਦੇ ਵਿੱਚ ਤੇ ਮੁੱਦਾ ਚੁੱਕ ਵੀ ਚੁੱਕੇ ਆ ਮੇਰੇ ਖਿਆਲ ਦੇ ਨਾਲ। ਪ੍ਰੇਮ ਸਿੰਘ ਚੰਦੂ ਮਾਜਰਾ ਜੀ ਮੁੱਦਾ ਉਠਾ ਚੁੱਕੇ ਆ। ਸਾਡੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਉਹਨਾਂ ਨੇ ਵੀ ਇਸ ਮੁੱਦੇ ਤੇ ਲਿਖਿਆ, ਪੱਤਰ ਲਿਖਿਆ। ਸ਼ਾਇਦ ਅਵਤਾਰ ਸਿੰਘ ਮੱਕੜ ਹੋਰਾਂ ਨੇ ਵੀ ਇਸ ਬਿਆਨ, ਇਸ ਚੀਜ਼ ਦਾ, ਇਸ ਘਟਨਾਕ੍ਰਮ ਦਾ ਨੋਟਿਸ ਲਿਆ। ਸੰਸਦ 'ਚ ਮਾਮਲਾ ਉੱਠ ਚੁੱਕਾ। ਹੁਣ ਇਹ ਬਸ ਉਹੀ ਗੱਲ ਬਿਆਨਾਂ ਵਾਲੀ ਸਿਆਸਤ ਹੈ ਜੀ, ਬਿਆਨ ਕਰਕੇ ਇੱਕ ਸੁਰਖੀ ਹੋਰ ਲਵਾਉਣੀ ਸੀਗੀ ਕਿ ਅਸੀਂ ਜੀ ਕੇਂਦਰ ਕੋਲ ਵੀ ਮੁੱਦਾ ਚੁੱਕਾਂਗੇ। ਜਦੋਂ ਸੰਸਦ ਦੇ ਵਿੱਚ ਮੁੱਦਾ ਇਹ ਗੂੰਜਿਆ, ਰਵਨੀਤ ਸਿੰਘ ਬਿੱਟੂ ਨੇ ਵੀ ਮੁੱਦਾ ਉਠਾਇਆ, ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਉਠਾਇਆ, ਇਹਨਾਂ ਨੇ ਮੁੱਦਾ ਉੱਥੇ ਉਠਾਇਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇਸ ਮੁੱਦੇ ਤੇ ਚਰਚਾ ਵੀ ਹੋਈ ਹੈ। ਹੁਣ ਇਹ ਜੋ ਮਰਜ਼ੀ ਕਹੀ ਜਾਣ, ਇਹ ਵੀ ਬਿਆਨਾਂ ਵਾਲਾ ਕੰਮ ਕਰਦੇ ਆ, ਪਰ ਇਹ ਥੋੜਾ ਜਿਹਾ ਲੇਟ ਕਰ ਰਹੇ। ਇਹਨਾਂ ਨੂੰ ਟਿੱਪਣੀ ਜਿਹੜੀ ਸਾਰਿਆਂ ਤੋਂ ਪਹਿਲਾਂ ਦੇਣੀ ਚਾਹੀਦੀ ਸੀ, ਜਦੋਂ ਸਭ ਕੁਛ ਹੋ ਗਿਆ। ਹੁਣ ਇਹ ਬੋਲ ਰਹੇ ਆ ਕਿ ਅਸੀਂ ਮੁੱਦਾ ਸਿੱਖਾਂ ਦਾ ਜਿਹੜਾ ਉਠਾਵਾਂਗੇ, ਪਰ ਬਿਆਨਾਂ ਦੀ ਤਾਂ ਦੇਖੋ ਜਿਹੜੀ ਆ ਉਹ ਹਨੇਰੀ ਝੁੱਲੀ ਪਈ ਤੇ ਉਸ ਹਨੇਰੀ ਦੇ ਵਿੱਚ ਪਤਾ ਨਹੀਂ ਕੀ ਕੀ ਉੱਡਣ ਡਿਆ। ਜਿਹੜਾ ਛੋਟਾ ਬਾਦਲ ਆ ਉਹ ਕਹਿੰਦਾ ਕਿ ਜੀ ਜਿਹੜੇ ਗੈਂਗਸਟਰ ਆ ਇਹਨਾਂ ਨੂੰ ISI ਸ਼ਹਿ ਦਿੰਦੀ ਹੈ। ਜੇ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ, ਉਹ ਕਹਿੰਦਾ ਜੀ ਕਿ ਭਾਵੇਂ NIA ਨੂੰ ਜਾਂਚ ਦੇ ਦਿਓ, ਕੋਈ ਇਹੋ ਜਿਹੀ ਗੱਲ ਹੀ ਹੈ ਨਹੀਂ। ਜੇ ਸੁਖਬੀਰ ਸਿੰਘ ਬਾਦਲ ਪੈਂਦਾ ਤੇ ਉਹ ਕਹਿੰਦਾ ਕਿ ਜੀ ਫਲਾਣੀ ਪਾਰਟੀ ਦੇ ਸੰਬੰਧ ਖਾਲਿਸਤਾਨੀਆਂ ਦੇ ਨਾਲ ਆ, ਇਹ ਮੀਟਿੰਗਾਂ ਕਰਦੇ ਫਿਰਦੇ ਆ। ਵੱਡਾ ਬਾਦਲ ਕਹਿੰਦਾ ਜੀ ਕਿ ਇਹੋ ਜਿਹੀ ਕੋਈ ਗੱਲ ਹੀ ਹੈ ਨਹੀਂ, ਕੋਈ ਗੱਲ ਨਹੀਂ, ਸਾਨੂੰ ਕੋਈ ਇਹਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈਗੀ। ਸੋ ਦੋਵਾਂ ਪਿਓ ਪੁੱਤਰਾਂ ਦੇ ਆਪਸ ਦੇ ਵਿੱਚ ਸੁਰ ਨਹੀਂ ਰਲਦਾ। ਉਵੇਂ ਠੀਕ ਜਿਵੇਂ ਇੱਕ ਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਮੂਹਰੇ ਖੜ ਕੇ ਆਖ ਦਿੱਤਾ ਸੀ ਕਿ ਜੀ ਸਾਡੀ ਜਿਹੜੀ ਬੱਸ ਇਹ ਤਾਂ ਸਾਡੀ ਨਹੀਂ ਹੈਗੀ ਜੀ। ਉਸੇ ਸਮੇਂ ਇੱਧਰੋਂ ਇਹ ਬਾਈਟ ਦੇਣ ਡਏ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਇਹ ਕਹਿੰਦੇ ਜੀ ਕੀ ਦੱਸੀਏ ਜੀ, ਹੁਣ ਬੱਸ ਤੇ ਔਰਬਿਟ ਸਾਡੀ ਹੈ। ਇਹ ਬਾਦਲ ਪਰਿਵਾਰ ਦੇ ਬਿਆਨ ਵੀ ਇਹੋ ਜਿਹੇ ਆ। ਪਰ ਅਸਲ ਦੇ ਵਿੱਚ ਗੱਲ ਜਿਹੜੀ ਕਸ਼ਮੀਰੀ ਸਿੱਖਾਂ ਦੀ ਚੱਲੀ ਸੀ, ਕਸ਼ਮੀਰੀ ਸਿੱਖ ਹੈ ਜਿਹੜੇ ਉੱਥੇ, ਉਹਨਾਂ ਦੇ ਨਾਲ ਸਮੱਸਿਆ ਜਿਹੜੀ ਦੋਹਰੀ ਹੈ। ਇੱਕ ਤੇ ਹੈ ਕਿ ਦੱਸਦੇ ਪਏ ਸੀ ਇੱਕ ਬਹੁਤ ਵੱਡੇ ਪੱਤਰਕਾਰ, ਉਹ ਕਹਿੰਦੇ ਸੀਗੇ ਕਿ ਉੱਥੇ ਕੁਝ ਪਿੰਡ ਨੇ, ਲਗਭਗ 35-40 ਤਾਂ ਪਿੰਡ ਇਹੋ ਜਿਹੇ ਜਿਹੜੇ ਨਰੋਲ ਸਿੱਖਾਂ ਦੇ ਘਾਟੀ ਦੇ ਵਿੱਚ, ਉਹਨਾਂ ਸਿੱਖਾਂ ਨੂੰ ਮੁਸਲਮਾਨ ਜਿਹੜੇ ਉੱਥੋਂ ਦੇ ਮੂਲ ਤੌਰ ਤੇ ਰਹਿਣ ਵਾਲੇ ਆ ਜਿਹੜੇ, ਉਹ ਧੱਕੇ ਨਾਲ ਕਹਿੰਦੇ ਕਿ ਤੁਸੀਂ ਇੱਧਰ ਹਿੰਦੁਸਤਾਨ ਦੇ ਬਰਖਲਾਫ ਨਾਅਰੇ ਲਾਓ। ਹੁਣ ਜਿਹੜਾ ਸਿੱਖ ਜਿਹਦੇ ਸਾਰੇ ਇੱਥੋਂ ਜੁੜੇ ਹੋਏ ਆ, ਕਾਰੋਬਾਰ ਜੁੜੇ ਹੋਏ, ਸਰੋਕਾਰ ਜੁੜੇ ਹੋਏ ਆ, ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ, ਰਿਸ਼ਤੇਦਾਰੀਆਂ ਵੀ ਸਿੱਖਾਂ ਦੀਆਂ ਬਹੁਤੀਆਂ ਇੱਧਰ ਹੈ, ਉਹ ਇਹੋ ਜਿਹਾ ਸ਼ਾਇਦ ਕੰਮ ਨਹੀਂ ਕਰਨਗੇ। ਉਹਨਾਂ ਦਾ ਮਨ ਨਹੀਂ ਮੰਨਦਾ, ਉਹਨਾਂ ਨੂੰ ਇਸ ਕਰਕੇ ਤੰਗ ਕੀਤਾ ਜਾਂਦਾ ਹੈ। ਜਿਹੜੀ ਅਸਲ ਕਹਾਣੀ
ਸਾਨੂੰ ਸੁਣਨ ਨੂੰ ਮਿਲੀ ਹੈ ਸਾਡੇ ਵੱਡਿਆਂ ਤੋਂ, ਸਾਡੇ ਸੀਨੀਅਰਸ ਤੋਂ। ਦੂਜੀ ਗੱਲ, ਉੱਥੇ ਸਿੱਖਾਂ ਦੀ ਇੱਕ ਸਮੱਸਿਆ ਹੋ ਰਿਹਾ ਕਿ ਉਹਨਾਂ ਦਾ ਜਿਹੜਾ ਉੱਥੇ ਧਰਮ ਆ ਕਸ਼ਮੀਰੀ ਸਿੱਖਾਂ ਦਾ, ਉਹ ਅੱਜ ਵੀ ਬ੍ਰਾਹਮਣ ਬੋਲਦਾ। ਕਾਗਜ਼ਾਂ ਦੇ ਵਿੱਚ ਬਹੁਤੇ ਸਿੱਖਾਂ ਦਾ ਉਹਨਾਂ ਨੂੰ ਨਾਲ ਬ੍ਰਾਹਮਣ ਲਿਖਿਆ ਜਾਂਦਾ ਧਰਮ ਵਾਲੇ। ਇਹ ਵੀ ਇੱਕ ਬਹੁਤ ਵੱਡਾ ਪੰਗਾ। ਸੋ ਇਸ ਕਰਕੇ ਉਹ ਦੋਹਰੀ ਚੱਕੀ 'ਚ ਪਿਸਦੇ ਪਏ ਆ। ਤਾਂ ਹੀ ਇਹ ਆਵਾਜ਼ ਉੱਠੀ ਹੈ ਕਿ ਉਹਨਾਂ ਦਾ ਵੀ ਹਾਲ ਕਸ਼ਮੀਰੀ ਬਾਹਮਣਾਂ ਵਾਲਾ ਨਾ ਹੋਵੇ। ਇਸ ਕਰਕੇ ਉਹਨਾਂ ਨੂੰ ਬਚਾਇਆ ਜਾਵੇ ਕਿ ਉਹਨਾਂ ਤੇ ਕੋਈ ਇਹੋ ਜਿਹੇ ਹਮਲੇ ਨਾ ਸ਼ੁਰੂ ਹੋ ਜਾਣ ਜਾਂ ਉਹਨਾਂ ਦੇ ਘਰਾਂ ਦੀ ਸਾੜ ਫੂਕ ਨਾ ਸ਼ੁਰੂ ਹੋ ਜਾਵੇ। ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਬਿਆਨ ਠੀਕ ਹੈ ਲੇਟ ਹੀ ਸੁਝਿਆ, ਚਲੋ ਬਿਆਨਾਂ ਦੀ ਸਿਆਸਤ ਹੈ, ਪਰ ਇਹਨਾਂ ਨੂੰ ਫੌਰੀ ਤੌਰ ਤੇ ਠੋਸ ਕਦਮ ਉਹਨਾਂ ਸਿੱਖਾਂ ਵਾਸਤੇ ਚੁੱਕਣੇ ਚਾਹੀਦੇ ਆ, ਕਿਉਂਕਿ ਉਹਨਾਂ ਲਈ ਮਾਹੌਲ ਬਹੁਤ ਜ਼ਿਆਦਾ ਕਹਿ ਲਈਏ ਕਿ ਸੈਂਸਿਟਿਵ ਬਣਿਆ ਹੋਇਆ। ਉੱਧਰ ਜਿਹੜਾ ਉੱਥੋਂ ਦਾ ਭਾਈਚਾਰਾ, ਮੁਸਲਿਮ ਭਾਈਚਾਰਾ, ਉਹ ਚਾਹੁੰਦਾ ਕਿ ਉਹ ਧੱਕੇ ਦੇ ਨਾਲ ਇਹ ਬੋਲੀ ਬੋਲਣ, ਆਪਣਾ ਮਨ ਨਹੀਂ ਮਨਾ ਪਾਉਂਦੇ। ਉਹਨਾਂ ਲਈ ਦੋਹਰੀ ਮੁਸੀਬਤ ਹੈ, ਜੇ ਉੱਧਰ ਜਾਂਦੇ ਆ ਤੇ ਆਰਮੀ ਖੜੀ ਹੈ, ਜੇ ਇੱਧਰ ਆਉਂਦੇ ਆ ਤੇ ਫਿਰ ਉਹਨਾਂ ਦੇ ਜਿਹੜੇ ਲੋਕਲ ਤੁਹਾਨੂੰ ਪਤਾ ਅਨਸਰ ਆ ਉਹ ਤੰਗ ਕਰਦੇ ਆ। ਸੋ ਉਹਨਾਂ ਦੀ ਬਾਂਹ ਫੜਨ ਦੀ ਜ਼ਰੂਰਤ ਆ। ਜੀ ਬਿਆਨਾਂ ਦੇ ਉੱਤੇ ਤਾਂ ਆਪਾਂ ਮਿੰਟੂ ਜੀ ਇਹੀ ਕਹਿ ਸਕਦੇ ਹਾਂ ਵੀ ਆਪਸ 'ਚ ਕਦੇ ਇਕੱਠੇ ਬੈਠੇ ਹੋਣ ਤਾਂ ਹੀ ਮਿਲਣਗੇ ਇਹਨਾਂ ਦੇ ਆਪਸ ਪਰਿਵਾਰ ਦੇ ਬਿਆਨ ਜੀ। ਤੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਮਿੰਟੂ ਜੀ ਵੀ ਪਾਵਰਕੌਮ 'ਚ ਲੱਗਣਗੇ ਹੁਣ ਸਿਆਸੀ ਚੇਅਰਮੈਨ, ਰਾਹ ਹੋਇਆ ਪੱਧਰਾ, ਜਿਹੜੇ ਉੱਧਰ ਸਕੱਤਰੀਆਂ ਗਈਆਂ ਇੱਧਰ ਆ ਜਾਣਗੇ। ਰਾਜ ਕਰਨਵੀਰ ਸਿੰਘ ਜੀ, ਕਦੇ ਕਦੇ ਤੁਸੀਂ ਗੱਲ ਬੜੀ ਡੂੰਘੀ ਕਰ ਜਾਂਦੇ ਹੋ ਜੀ। ਵਾਕਿਆ ਜੇ ਕੋਈ ਨਾਰਾਜ਼ ਹੋਇਆ ਤੈਨੂੰ ਕਹਿ ਦੇਣਗੇ ਕਿ ਜਾਓ, ਜਿਵੇਂ ਹੁਣ ਵਿਰਸਾ ਸਿੰਘ ਵਲਟੋਆ ਜੇ ਵਿਹਲਾ ਹੋਇਆ, ਉਹਨਾਂ ਨੇ ਕਹਿਣਾ ਕਿ ਭਾਈ ਜਾਂ ਤੇ ਟੈਲੀਵਿਜ਼ਨ ਚੈਨਲਾਂ ਤੇ ਚੱਲ ਜਾਇਆ ਕਰ, ਜੇ ਨਹੀਂ ਉਹ ਸੱਦਦੇ ਤੇ ਚੁੱਪ ਕਰਕੇ ਉੱਥੇ ਪਾਵਰਕੌਮ ਵਾਲੇ ਚ ਅੜ ਜਾ, ਕਿਤੇ ਨਾ ਕਿਤੇ ਚੇਅਰਮੈਨ ਉੱਥੇ ਨਵੇੜੀ ਜੇ ਤੇਰੇ ਵਰਗੇ ਬੰਦੇ ਦੀ ਉੱਥੇ ਬੜੀ ਲੋੜ ਆ। ਇਹ ਅਸਲ ਦੇ ਵਿੱਚ ਮੁੱਦਾ ਕਾਫੀ ਦਿਨਾਂ ਤੋਂ ਮੰਗਿਆ ਹੋਇਆ ਸੀਗਾ। ਇਹਨਾਂ ਨੇ 125 ਚੇਅਰਮੈਨ ਲਾਉਣ ਦੀ ਪ੍ਰਕਿਰਿਆ ਛੇੜੀ ਹੋਈ ਸੀ। ਇਹਦੇ 'ਚ ਇੱਕ ਕਾਨੂੰਨ ਆ ਜਿਹੜਾ ਉਹ ਥੋੜਾ ਜਿਹਾ ਅੜਿੱਕਾ ਬਣਦਾ ਸੀ। ਇਹ ਬਿਜਲੀ ਕਾਨੂੰਨ ਦੇ ਮੁਤਾਬਕ ਜਿਹੜਾ 2003 ਦੇ ਵਿੱਚ ਪਾਸ ਹੋਇਆ ਸੀ, ਉਹਦੇ ਅਨੁਸਾਰ ਇਹ ਜਿਹੜਾ ਕੋਈ ਇਸ ਤਰ੍ਹਾਂ ਦਾ ਫੈਸਲਾ ਸੀ ਉਹ ਸਿਰਫ ਤੇ ਸਿਰਫ ਰੈਗੂਲੇਟਰੀ ਕਮਿਸ਼ਨ ਲੈ ਸਕਦਾ ਹੈ। ਤਾਂ ਰੈਗੂਲੇਟਰੀ ਕਮਿਸ਼ਨ ਨੇ ਇਹ ਮਨਜ਼ੂਰੀ ਦੇਣੀ ਸੀ। ਹੁਣ ਰੈਗੂਲੇਟਰੀ ਕਮਿਸ਼ਨ ਨੂੰ ਵੀ ਇਹਨਾਂ ਨੇ ਚੰਗਾ ਪ੍ਰੈਸ ਕੀਤਾ, ਚੰਗਾ ਦਬਾਅ ਪਾਇਆ ਕਿ ਭਾਈ ਸਾਡੇ ਚੇਅਰਮੈਨ ਜ਼ਰੂਰ ਰੱਖੋ, ਬੜਾ ਚੋਣਾਂ ਦਾ ਤੇ ਖੁਸ਼ ਅਸੀਂ ਆਪਣੇ ਬੰਦਿਆਂ ਨੂੰ ਜ਼ਰੂਰ ਕਰਨਾ। ਇੱਕ ਪਾਸੇ ਇਹ ਦਬਾਅ ਸੀ, ਦੂਜੇ ਪਾਸੇ ਉਹਨਾਂ ਦਾ ਪੇਸ਼ੇਵਰ ਜੋ ਸਿਧਾਂਤ ਸੀ ਉਹ ਇਜਾਜ਼ਤ ਨਹੀਂ ਦਿੰਦਾ ਇਸ ਮਾਮਲੇ 'ਚ। ਕਿਉਂਕਿ ਜਿਹੜੇ ਇਹ ਚੇਅਰਮੈਨ ਲੱਗਣੇ ਆ, ਇਹ ਲੱਗਣੇ ਜਿੱਦਾਂ ਆਪਣੇ ਹੁੰਦੇ ਲੋਕਲ, ਤੁਹਾਨੂੰ ਪਤਾ ਹੀ ਹੋਣਾ, ਇੱਥੇ ਜ਼ੋਨਲ ਹੁੰਦੇ ਆ, ਸਰਕਲ, ਫਿਰ ਡਿਵੀਜ਼ਨਲ ਕਮੇਟੀਆਂ, ਝਗੜਾ ਨਿਪਟਾਊ ਕਮੇਟੀਆਂ ਬਣੀਆਂ ਹੁੰਦੀਆਂ, ਉਹਨਾਂ ਦੇ ਚੇਅਰਮੈਨ ਲੱਗਣੇ ਸੀ ਜਿਹੜੇ ਆਮ ਤੌਰ ਤੇ ਪੇਸ਼ੇਵਰ ਉਸ ਪੇਸ਼ੇ ਦੇ ਨਾਲ ਸੰਬੰਧਿਤ ਲੱਗਦੇ ਆ। ਜਿੱਦਾਂ ਆਪਾਂ ਜੇਈ ਕਹਿ ਦਿੰਦੇ ਆ, ਸਾਡੇ ਜੇਈ ਉਹਨੂੰ ਬੋਲ ਦਿੰਦੇ, ਜੂਨੀਅਰ ਇੰਜੀਨੀਅਰਾਂ ਨੂੰ, ਜਾਂ ਐਕਸੀਅਨ ਕਹਿ ਦਿੰਦੇ ਆ, ਇਹ ਲੱਗਦੇ ਕਿਉਂਕਿ ਉਸ ਪੇਸ਼ੇ ਦੇ ਨਾਲ ਸੰਬੰਧਿਤ ਹੁੰਦੇ ਆ, ਤਾਂ ਉਹਨਾਂ ਝਗੜਿਆਂ ਨੂੰ ਬਿਹਤਰ ਢੰਗ ਦੇ ਨਾਲ ਨਿਪਟਾ ਸਕਦੇ ਆ। ਇਹਨਾਂ ਨੇ ਆਖਿਆ ਨਹੀਂ ਜੀ, ਭਾਵੇਂ ਕੁਛ ਹੋਵੇ, ਸੂਰਜ ਇੱਧਰ ਉੱਧਰ ਚੜ ਜਾਵੇ, ਸਾਡੇ ਚੇਅਰਮੈਨ ਲੱਗਣੇ ਚਾਹੀਦੇ ਆ। ਤੇ ਫਿਰ ਰੈਗੂਲੇਟਰੀ ਕਮਿਸ਼ਨ ਨੇ ਹੁਣ ਵਿਚਲਾ ਰਾਹ ਕੱਢਿਆ ਜੀ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਲਾ ਲਓ ਨਹੀਂ ਹੈਗਾ, ਲਾ ਲਓ, ਪਰ ਇਹਦੇ 'ਚ ਇਹ ਹੈ ਕਿ ਇਹ ਤਨਖਾਹ ਨਹੀਂ ਲੈ ਸਕਣਗੇ, ਇਹਨਾਂ ਨੂੰ ਦਫ਼ਤਰ ਨਹੀਂ ਮਿਲੇਗਾ, ਇਹਨਾਂ ਨੂੰ ਗੱਡੀ ਨਹੀਂ ਮਿਲਣੀ, ਕੋਠੀ ਨਹੀਂ ਮਿਲਣੀ, ਕੁਛ ਨਹੀਂ ਮਿਲਣਾ ਇਹਨਾਂ ਨੂੰ, ਜੇ ਇਕੱਲੀ ਸੇਵਾ ਕਰਨੀ ਹੈ ਤੇ ਬੈਠੇ ਕਰੀ ਜਾਣੀ, ਸਾਨੂੰ ਕੋਈ ਇਤਰਾਜ਼ ਨਹੀਂ। ਸੋ ਉਹਨਾਂ ਨੇ ਥੋੜਾ ਰਾਹ ਕੱਢ ਦਿੱਤਾ। ਹੁਣ ਅੱਗੇ ਤੇ ਇਸ ਕਰਕੇ ਲੜਦੇ ਸੀ ਕਿ ਚੇਅਰਮੈਨ ਮੈਂ ਬਣਨਾ। ਹੁਣ ਜੇ ਇਹੋ ਜਿਹਾ ਕੰਮ ਹੋ ਗਿਆ, ਇਹਨਾਂ ਨੇ ਕਹਿਣਾ ਤੂੰ ਬਣਨਾ, ਇਸ ਨੂੰ ਲੜਨਗੇ। ਪਰ ਕੁੱਲ ਮਿਲਾ ਕੇ ਜੇ ਦੇਖੀਏ, ਜੇ ਲੱਗ ਗਏ ਚੇਅਰਮੈਨ, ਤੇ ਇੱਥੇ ਵੀ ਇੱਕ ਬੜੀ ਵੱਡੀ ਸਮੱਸਿਆ ਖੜੀ ਹੋ ਜਾਣੀ ਹੈ, ਕਿਉਂਕਿ ਆਮ ਤੌਰ ਤੇ ਇਹਨਾਂ ਕਮੇਟੀਆਂ ਦੇ ਕੋਲ ਰੌਲਾ ਆਉਂਦਾ ਹੈ ਭੁਗਤਾਨ ਸੰਬੰਧੀ ਜਾਂ ਜੁਰਮਾਨੇ ਸੰਬੰਧੀ। ਤੇ ਜੇ ਉੱਥੇ ਕਿਸੇ ਗੈਰ ਅਕਾਲੀ ਦਾ ਆ ਗਿਆ ਝਗੜਾ, ਤੇ ਉੱਥੇ ਤੇ ਜਥੇਦਾਰ ਨੇ ਆਪ ਹੀ ਕਹਿ ਦੇਣਾ ਕਿ ਤੁਸੀਂ ਪਾਸੇ ਹੋ ਜਾਓ, ਇਹਨੂੰ ਤੇ ਜੁਰਮਾਨਾ ਮੈਂ ਕਰਨਾ, ਤੁਸੀਂ ਪਿੰਨ ਕਾਪੀ ਦਿਓ, ਉਹਦੇ ਸਿੱਧਾ ਹੀ ਚੱਲ ਪਿਆ ਕਰਨਾ ਕੰਮ। ਇਹ ਸਿਆਸਤ ਨਹੀਂ ਹੋਣੀ ਚਾਹੀਦੀ, ਖਾਸ ਤੌਰ ਤੇ ਇਹੋ ਜਿਹੇ ਮਸਲਿਆਂ ਤੇ। ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਮਲਾਈ ਖਵਾ ਦਿੱਤੀ ਹੈ ਚੇਅਰਮੈਨਾਂ ਨੂੰ, ਇਹਨਾਂ ਨੂੰ, ਉਹਨਾਂ ਨੂੰ। ਹੁਣ ਬਸ ਕਰਨਾ ਚਾਹੀਦਾ। ਜੀ ਬਿਲਕੁਲ, ਜੇ ਸਮਝ ਜਾਣ ਤਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਤੇ ਸੋਚੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।